हाँ जी ਇਹ ਜਾਨ ਰਾਈ ਦਾ ਰਿਸ਼ਤਾ ਵੀ ਬਾਪੂ ਨੇ ਹੀ ਕਰਾਇਆ ਦਾ ਉਧਰ ਹੀ ਮੇਰੇ ਮਾਮੇ ਵਾਲੇ ਪਾਸੇ। अच्छा ਕਿਹੜੇ ਪਿੰਡ? ਸ਼ਕਰਗੜ੍ਹ ਦੇ ਨਾਲ ਹੀ ਸੀ ਪਿੰਡ ਬਸਰਾ ਜਾਲਾ। ਮੇਰੇ ਮਾਮੇ ਦੇ ਬਸਰੇ ਜਾਲੇ ਇਹ ਵਗਰੇ 5 ਗਰਾਈ ਸੀ। ਨਹੀਂ ਬਸਰਾ ਜਾਲਾ ਸੀ ਬਸਰਾ ਜਾਲਾ। ਹਾਂ ਇੰਦੀ ਗੱਲ। ਹਾਂ ਬੜੀ ਮੈਮਰੀ ਬਾਬਾ ਜੀ। ਮੈਨੂੰ ਜਿੰਨੀ ਕੋ ਹੋਸ਼ ਹੈਗੀ ਉਨੀ ਕੋ ਗੱਲ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ। ਹਾਂ ਠੀਕ ਹੈ। ਅੱਛਾ ਹੁਣ ਤੁਸੀਂ ਮੈਨੂੰ ਇਹ ਸੁਣਾਓ। ਹਾਂ ਇੱਕ ਦਾ ਨਾਂ ਸੀ ਨਜ਼ੀਰ ਤੇ ਇੱਕ ਦਾ ਨਾਂ ਸੀ ਬਸ਼ੀਰ। ਮਸ਼ੀਰ ਉਹਨੂੰ ਡਿੱਬੀ ਆਖਦੇ ਹੁੰਦੇ ਕਾਟਾ ਨਹੀਂ ਥੋੜਾ ਹੀ ਗੜਬੀ ਕੀ ਜਿੰਨਾ ਹੀ। अच्छा ठीक है। नहीं जो भी मार के था बड़े ही देर का मार के था जफा। हाँ जी हाँ और मल्लो तेली चो कोई आगे अही उठ के आ गए तुम मगरों जम पे। बाबे अच्छा बाबा जी किन्नू मेरे फादर साहब ਨੂੰ ਜਾਣਦੇ ਸੀ। की पता की ना ਤੁਹਾਡੇ ਵਾਲਦਾ ਉਹਦਾ ਚੌਧਰੀ ਨਾਥਵਾਲ ਨੇ ਨਹੀਂ ਤੇ ਉਹਦਾ ਰਘੁਨਾਥ ਸਿੰਘ ਸੀ। ਤੇ ਤੁਹਾਡਾ ਖੂਹ ਕਿੱਥੇ ਸੀ? ਖੂਹ ਇੱਕ ਤੇ ਸਾਡਾ ਇਹ ਖੱਲ ਅੱਛਾ ਤੇ ਇੱਕ ਪਲਾਈ ਵਾਲੇ ਪਾਸੇ ਕਬਰਸਤਾਨ ਟੱਪ ਕੇ ਔਰ ਉਤਰਾਈ ਥੱਲੇ ਜਾ ਕੇ ਜਿੱਥੇ ਪਾਣੀ ਚੌਣੇ ਨੂੰ ਡਾਂਦੇ ਹੁੰਦੇ ਸੀ। ਮੈਨੂੰ ਘੇਲੂਆਂ ਗੁਜਰਾਂ ਦੇ ਪਾਣੀ ਪੀਣ। ਠੀਕ ਹੈ ਉਹ ਤੇਰੀ ਨਿਸ਼ਾਨੀ ਠੀਕ ਹੈ। ਉੱਥੇ ਉਹ ਆੜ ਕੱਢੀ ਦੀ ਸਮੱਖੀ ਤੋਂ ਉਹ ਉਧਰ ਮੇਲੂਆ ਕੋਲੂਆਂ ਦੇ ਗੁਜਰ ਪਾਣੀ ਉੱਥੇ ਜਾਂਦੇ ਰਹੇ ਆਣ ਕੇ। ਮੋਰ ਕਰਾਇਆ ਸੀ 2 ਵਾਰੀ ਉਹਦੇ ਚ ਅਸੀਂ। ਆਹੋ ਆਹੋ ਹੋਈ ਹੈ ਖੂਹ ਤੁਹਾਡਾ ਹੋਈ। ਮੈਂ ਬਾਬੇ ਸ਼ਾਹ ਜਮਾਲ ਦੀ ਜਗ੍ਹਾ ਇੱਥੇ ਮੇਰੇ ਪਿੰਡ ਮੈਂ ਜੋ ਆਇਆ ਇੱਥੇ ਉਹਨੂੰ ਮੰਨਣਾ ਤੇ ਉਹਨੇ ਹੀ ਦਿੱਤਾ ਸਭ ਕੁਝ। ਠੀਕ ਹੈ ਸਹੀ ਹੈ। ਮੈਂ ਵੱਡੇ ਕਾਕੇ ਦੀਆਂ 3 ਲੜਕੀਆਂ ਨੇ, ਤਿੰਨੇ ਡਾਕਟਰ ਨੇ MBBS। ਮਾਸ਼ਾਅੱਲਾ। ਛੋਟੇ ਦੀ ਲੜਕੀ ਨੂੰ ਹੁਣ ਐਡਮਿਸ਼ਨ ਮਿਲ ਗਿਆ ਗਵਰਨਮੈਂਟ ਕਾਲਜ ਦਾ ਮੈਡੀਕਲ ਦਾ। ਤੇ ਪਰਮਾਤਮਾ ਨੇ ਇੱਕ ਕਾਕਾ ਦਿੱਤਾ ਉਹ ਨਾ ਕੰਨੀ ਸੁਣਦਾ ਤੇ ਨਾ ਮੂੰਹ ਨੂੰ ਬੋਲਦਾ ਕਰੇ ਗੁੰਗਾ ਭਲਵਾਨ ਨਹੀਂ ਬਣਨਾ। ਅੱਲਾ ਦੇ ਕਮਲੇ। ਮਹਾਰਾਜ ਦੇ ਰੰਗ ਨੂੰ ਤੇ ਨਹੀਂ ਅਸੀਂ ਪਛਾਣ ਸਕਦੇ। ਉਹ ਪਤਾ ਨਹੀਂ ਕਿਹੜੇ ਰੰਗਾਂ 'ਚ ਰਾਜੀ ਹੈ। ਹਾਂਜੀ ਬਿਲਕੁਲ। ਉੱਤਮ ਕੁੱਤਿਆਂ ਵਾਲਾ ਕੁੱਤਿਆਂ ਵਾਲਾ ਨਹੀਂ ਮਸ਼ੀਨ ਕੋ ਗੁੱਤੇ ਨਹੀਂ ਬੋਲਦਾ। ਰਾਮ ਚੰਦ ਬੇਈਮਾਨ ਆਟਾ ਘੱਟ ਤੋਲਦਾ। ਆਹੋ ਮਸ਼ੀਨ ਲਾਈ ਦੀ ਉੱਥੇ ਬਾਰ ਉਹਨਾਂ ਲਾਈ ਦੀ ਸੀ ਨਾ। ਆਹੋ ਲਾਈ ਦੀ ਮਸ਼ੀਨ। ਲਾਈ ਦੀ ਬਾਹਰ ਲਿਆਂਦੀ। ਆਹੋ ਲਿਆਂਦੀ ਬਾਹਰ ਮਸ਼ੀਨ ਲਾਈ ਦੀ ਉਹਨੇ। ਤੇ ਪਾਕਿਸਤਾਨ ਬਣ ਗਿਆ। ਹੁਣ ਪਤਾ ਲੱਗ ਗਿਆ ਪਤਾ ਨਾ ਦੱਸਣਾ ਪਛਾਣ ਲਿਆ ਤੁਹਾਨੂੰ। ਉਹਨਾਂ ਸਾਰਿਆਂ ਦੀਆਂ ਵੀਡੀਓ ਬਣਾ ਕੇ ਭੇਜਣੀਆਂ ਤੁਹਾਡੀਆਂ ਯਾਦਾਂ ਇਨਸ਼ਾਅੱਲਾ ਤਾਜ਼ਾ ਕਰਨੇ ਅੱਲਾ ਦੇ ਫਜ਼ਲ ਨਾਲ। जो भी याद मुझको वो गुजरा हुआ जमाना जानिया चमन की वो मेरा शेरना वो कैद करने वाले मैं पंछी हूँ बेजुबान तो छोड़ के तो ले। ਬੜੀ ਗੱਲ ਹੈ ਜੀ। ਤੁਹਾਡੇ ਨਾਲ ਯਕੀਨ ਕਰੋ ਤੁਹਾਡੇ ਨਾਲ ਗੱਲ ਕਰਕੇ ਤੁਹਾਨੂੰ ਵੇਖ ਕੇ ਬੜੀ ਖੁਸ਼ੀ ਹੋਈ ਹੈ ਜੀ ਸਾਡੇ ਦਿਲ ਨੂੰ। ਇਨਸ਼ਾਅੱਲਾ ਆਪਣੀ ਜ਼ਿੰਮੇਵਾਰੀ ਤੇ ਨਾ ਹਾਂਜੀ ਜ਼ਿੰਮੇਵਾਰੀ ਚੁੱਕਾਂਗੇ ਇਨਸ਼ਾਅੱਲਾ ਤਾਲਾ ਤੁਹਾਡੀ। ਨਹੀਂ ਇੱਥੇ ਕੁਝ ਨਹੀਂ ਆਦਾ ਉਹਨਾਂ ਕੋਈ। ਅਸੀਂ ਵੀ ਉਸ ਦਿਨ ਤੁਹਾਨੂੰ ਫਿਰ ਸ਼ੇਰ ਸੁਣਾਵਾਂਗੇ। अज़ल से थी महरूम ये दीदार अंक है मुद्दत से हुई है आज ये 4 अंक। वाह जी वाह हाँ जी पढ़िया लिखिया बंदा किसी का लिखिया नहीं मैं बोलता। ठीक है वाह जी वाह। चोरी या किसी का लिखिया भी बोलना मैं अपना जो लिखिया ਉਹਨੂੰ ਮੈਂ ਮਲਕਾਂ ਦਾ ਨਾਮ ਲਿਆ ਸੀ ਕਿ ਦੁਬਾਰਾ ਜਰਾ ਵੱਡੀ ਭੇੜੀ ਵਾਲੇ ਮਲਕਾਂ ਦਾ ਨਾਮ ਉਹਨਾਂ ਨੇ ਲਿਆ ਸੀ। ਅੱਛਾ ਜੀ। ਤੇ ਬਜ਼ੁਰਗ ਉਹਦੇ ਤੇ ਰੋਸ਼ਨੀ ਪਾਉਂਦੇ ਜੀ
ਉਹ ਜੀ ਵੱਡੇ ਵੱਡੇ ਜਿਹੜੇ ਮਸ਼ਹੂਰ ਬੰਦੇ ਸੀ ਨਾ ਜੀ, ਮਤਲਬ ਉਹ ਜਿਹਨਾਂ ਨੂੰ ਖੈਰ ਅਤੇਲੀ ਕਹਿ ਰਹੇ ਸਨ। ਹਾਂਜੀ ਹਾਂਜੀ, ਬਾਕੀ, ਉਹਨਾਂ ਦਾ ਨਾਂ ਸੀ ਕਰਮੋ ਤੇਲੀ। ਅੱਛਾ ਬੁੱਢੂ ਉਹਨਾਂ ਦਾ ਬਾਪ ਸੀ। ਠੀਕ ਹੈ। ਇਹ ਕਰਮੋ ਤੇਲੀ ਜਿਹੜੇ ਦੋ ਭਰਾ ਸੀ, ਅੱਛਾ ਜੀ। ਇੱਕ ਦਾ ਨਾਂ ਕੈਮ ਸੀ ਤੇ ਇੱਕ ਦਾ ਨਾਂ ਸੀ ਕਰਮੋ। ਅੱਛਾ ਤੇ ਕਰਮੋ ਜਿਹੜਾ ਸੀ ਨਾ ਬੜਾ ਦਲੇਰ ਦਲਾਰ ਵੀ ਹੈ ਸੀ, ਲੜਾਈ ਝਗੜਾ ਵੀ ਕਰ ਕੋਲ ਹੁੰਦਾ ਸੀ ਤੇ ਰੰਗ ਵੀ ਉਹਦਾ ਯਾਨੀ ਮੌਤ ਤੱਕ ਉਹਦਾ ਰੰਗ ਅਸਰ ਹੈ ਜਿਸ ਤਰ੍ਹਾਂ ਕੋ ਸੇਬ ਹੁੰਦਾ। ਵਾਹ। ਅੱਛਾ। ਤੇ ਬੁਢਾਪੇ ਦੇ ਵਿੱਚ ਫਿਰ ਉਹਨੂੰ ਦਾੜੀ ਲੱਗੀ ਪਰ ਇਸ ਤਰ੍ਹਾਂ ਲੱਗਦਾ ਸੀ ਜਿਸ ਤਰ੍ਹਾਂ ਕੋਈ ਫਰਿਸ਼ਤਾ ਹੈ। ਵਾਹ। ਯਕੀਨ ਕਰੋ ਐਡਾ ਖੂਬਸੂਰਤ ਸ਼ਖਸ, ਕਿਤੇ ਉਹਦੀ ਮੈਂ ਤੁਹਾਨੂੰ ਤਸਵੀਰ ਦਿਖਾਵਾਂ, ਬੜਾ ਹੀ ਖੂਬਸੂਰਤ ਬੰਦਾ ਸੀ। ਅੱਛਾ। ਤੇ ਉਹ ਜਨਾਬ ਇਹਦੀ 74 ਦੇ ਵਿੱਚ ਅਸੀਂ 73 ਦੇ ਵਿੱਚ ਇੱਥੇ ਪਿੰਡਾਂ ਦੇ ਵਿੱਚ ਅਸੀਂ ਆਇਆ। ਉਹ ਚੰਦ ਸਾਲ ਫਿਰ ਇੱਥੇ ਰਹੇ ਨੇ। 71 ਦੀ ਜੰਗ ਤੋਂ ਬਾਅਦ ਤੁਸੀਂ ਉੱਥੋਂ ਨਿਕਲ ਗਏ ਹੋ, ਵਾਪਸ ਤੁਸੀਂ ਫਿਰ 74 ਚ ਆਉਂਦੇ ਹੋ। ਚਲ 73 ਦੇ ਵਿੱਚ ਅਸੀਂ ਵਾਪਸ ਆਇਆ। ਅੱਛਾ ਠੀਕ ਹੈ। ਸਾਨੂੰ ਭਟੋ ਮਿਲ ਗਏ ਨਾ, ਭਟੋ ਨੇ ਪਿੰਡ ਦਵਾਤੇ ਨੇ ਤੇ ਫਿਰ ਅਸੀਂ ਵਾਪਸ ਆਇਆ। ਤੇ ਕਰਮੋ ਤੇਲੀ ਬਾਅਦ ਦੇ ਵਿੱਚ ਵੀ ਇੱਥੇ ਆਇਆ। ਅੱਛਾ। ਉਹ ਮੇਰਾ ਖਿਆਲ ਆਪਾਂ ਦੇ 5 ਸਾਲ ਰਿਹਾ ਜਾਂ 10 ਸਾਲ ਰਿਹਾ। ਤੇ ਫਿਰ ਉਹ ਬਾਅਦ ਦੇ ਵਿੱਚ ਸ਼ਕਰਗੜ੍ਹ ਸ਼ਿਫਟ ਹੋ ਗਏ ਨਾ। ਸ਼ਕਰਗੜ੍ਹ ਫਿਰ ਉਹਨਾਂ ਦੀ ਮੌਤ ਹੋਈ ਹੈ। ਉਹਨਾਂ ਦੇ ਅੱਗੇ ਪੁੱਤਰ ਸੀ 4-5। ਹਾਂਜੀ 7 ਪੁੱਤਰ ਸੀ। ਅੱਛਾ। ਇੱਕ ਮੁਨਸ਼ੀ ਸੀ ਤੇ ਇੱਕ ਦਾ ਨਾਮ ਸਰਦਾਰ। ਇਹ ਦੋਵੇਂ ਫੌਤ ਹੋ ਗਏ ਨੇ। ਪੁੱਤਰ ਵੀ ਅੱਗੇ ਫੌਤ ਹੋ ਗਏ ਨੇ। ਅੱਛਾ। ਅੱਗੇ ਉਹਨਾਂ ਦੇ ਅੱਗੇ ਛੋਟੇ ਪੁੱਤਰ ਨੇ ਮੁਖਤਾਰ, ਇਕਬਾਲ, ਹਾਂਜੀ ਹੋਰ ਪਤਾ ਨਹੀਂ ਕੀ ਨਾਂ ਹੈ। ਸ਼ਕਰਗੜ੍ਹ ਹੀ ਚਲੇ ਗਏ ਨੇ ਉਹ ਸਾਰੇ। ਬਹਰਾਲ ਖਾਨਦਾਨ ਅਜੇ ਹੈ ਜਨਾਬ ਠੀਕ ਠਾਕ ਹੈ। ਅੱਗੇ ਨਾਲੋਂ ਖਲਕਤ ਉਹਨਾਂ ਦੀ ਬੱਚੇ ਵਧੇ ਦੇ ਨੇ, ਫੈਮਿਲੀ ਵਧੀ ਦੀ ਹੈ। ਲੇਕਿਨ ਜਿਹੜੇ ਬਜ਼ੁਰਗ ਸੀ ਉਹ ਬਹੁਤ ਉਹਨਾਂ ਦੇ ਘਰ ਦੇ ਕਰਨਲ। ਹਾਂਜੀ ਹਾਂਜੀ ਉਹਦੇ ਪੁੱਤਰੇ ਕਰਮੋ ਦੇ ਕਰਨਲ ਨੇ। ਅੱਛਾ ਜੀ। ਅੱਛਾ ਠੀਕ। ਕੈਪਟਨ ਮੇਜਰ ਮਤਲਬ ਕਾਫੀ ਤਰੱਕੀ ਕੀਤੀ ਬਾਬੇ ਕਰਮੋ ਦੀ ਔਲਾਦ ਨੇ। ਇੱਥੋਂ ਜਾ ਕੇ ਬੀੜੀ ਕਲਾਂ ਤੋਂ ਜਾ ਕੇ ਉਹ ਪੜ੍ਹੀ ਲਿਖੀ ਫੈਮਿਲੀ ਹੋ ਗਈ। ਉਹਦਾ 1947 ਤੋਂ ਪਹਿਲੇ ਉਹਨਾਂ ਦਾ ਕੰਮ ਸੀ ਤੇਲ ਸ਼ੇਰ ਪਿੰਡਾਂ ਥਾਵਾਂ ਚ। ਹਾਂਜੀ ਟਾਂਗਾ ਰੱਖੇ ਦਾ। ਅੱਛਾ। ਟਾਂਗੇ ਟੂੰਗੇ ਕਰਵਾਉਣੇ। ਟਾਂਗੇ ਠੀਕ। ਜਾਂ ਫਿਰ ਇੱਕ ਉਹਨਾਂ ਨੇ ਕਿਹਾ ਸਾਡਾ ਸੀ ਆਦੀ ਤੇ ਕੋਈ ਗੁੱਜਰ ਨਾਮੀ ਬੰਦਾ ਬੱਕਰੀਆਂ ਰੱਖੀਆਂ ਸਾ ਉਹਨਾਂ ਨੇ। ਤੁਸੀਂ ਅਗਰ ਗੱਲ ਸੁਣੀਏ ਉਹ ਕਿਹੜਾ ਸੀ? ਗੁੱਜਰ ਬੜਾ ਜਣਾ ਤੇ ਬੜਾ ਸੋਹਣਾ ਸੀ ਉਹ ਵੀ, ਤੇ ਦਿਹਾੜੇ ਤੇ ਬੱਕਰੀਆਂ ਸੀ ਉਹਨਾਂ ਨੂੰ ਦਿੱਤੀਆਂ। ਉਹ ਮੈਨੂੰ ਮੈਨੂੰ ਸ਼ਾਇਦ ਉਹਨੇ ਸਾਡੇ ਪਿੰਡ ਬੋਲੀ। ਹਾਂ ਵੱਡੀ ਵੇੜੀ ਦੇ ਮੋਦੀ ਸੀ ਆ। ਉਹ ਕਰ ਲੈਣਾ ਕਲੀਅਰ। ਮੈਂ ਹੁਣ ਨਾ ਤੁਹਾਡੀ ਬਜ਼ੁਰਗਾਂ ਦੇ ਨਾਲ ਗੱਲਬਾਤ ਆਪਣਾ ਕਰਵਾਉਣਾ, ਹਾਲ ਵਾਲ ਪੁੱਛੋ। ਮੈਂ ਕਿਹਾ ਈਦ ਮੁਬਾਰਕ ਹੋਵੇ। ਮੈਂ ਕਿਹਾ ਜੀ ਖੈਰ ਮੁਬਾਰਕ, ਤੁਸੀਂ ਆਪਣੀ ਸਿਹਤ ਦੀ ਸੁਣਾਓ। ਮੈਂ ਠਾਕਰ ਦਿਆਲ ਸਿੰਘ ਜੀ, son of ਚੌਧਰੀ ਰਘੁਨਾਥ ਸਿੰਘ, son of ਸੂਬੇਦਾਰ ਬੇਲੋ ਸਿੰਘ, ਹਾਂਜੀ ਮਸ਼ੀਨ ਵਾਲੇ। ਹਾਂਜੀ। ਹਾਂਜੀ ਮੈਂ ਜਨਾਬ ਤੁਸੀਂ ਚਾਚੇ ਫਤਿਹ ਦਾ ਨਾਮ ਲਿਆ ਸੀ। ਚਾਚਾ ਬਾਬਾ ਫਤਿਹ ਮੇਰਾ ਤਾਇਆ ਜੀ ਸੀ। ਮੈਂ ਕਿਹਾ ਇੱਕ ਮੰਗੂ ਵੀ ਮੰਗੂ ਦਾ ਫੱਟਾ ਹੈ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਉਹ ਮੇਰੇ ਦਾਦਾ ਸੀ। ਅੱਛਾ। ਹਾਂਜੀ ਉਹਨਾਂ ਦੇ 3 ਬੇਟੇ ਸੀ। ਸੱਚ ਪੁਰਾਣਾ ਮੋਢੇ ਪਾਉਂਦਾ ਡੋਈ। ਬਿਲਕੁਲ ਬਿਲਕੁਲ ਅਰੇ ਬਿਲਕੁਲ ਵਾਹ ਬਈ ਵਾਹ। ਸੱਚ ਪੁਰਾਣਾ ਮੋਢੇ ਪਾ ਡੋਈ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ। ਤੱਕਾ ਅੰਦਰ ਹੋ ਗਿਆ ਨਾ ਬਿੱਲੂ ਜਾਂਦਾ ਅੰਦਰ ਹੈ। ਅੱਛਾ ਹਾਂਜੀ ਹਾਂਜੀ ਬਿਲਕੁਲ। ਹਾਂ ਕੁਝ ਕਾਲ ਚ ਫਿਰ ਫਰਕ ਪੈ ਗਿਆ। ਜਲਾਏ ਹਨ ਖੱਟੀ ਦੇ ਸਨ। ਹਾਂਜੀ ਨਾਲ ਮੁਨਸ਼ੀ ਘੁਮਿਆਰ ਦਾ ਘਰ ਸੀ ਸਾਡੇ ਪਿਛਲੇ ਬੰਨੇ। ਠੀਕ ਹੈ। ਹੁਣ ਉਹਨਾਂ ਦੇ ਯਾਦ ਆ ਗੌਲਾ ਸੁਨਿਆਰੀ ਹੁੰਦੀ ਸੀ। ਹਾਂਜੀ ਫਜਲ ਦੀ ਮਾਂ। ਹਾਂ ਫਜਲ ਸੁਨਿਆਰਾ ਬਿਲਕੁਲ। ਉਹ ਫਕੀਰ ਲੁਹਾਰ ਦੇ ਘਰ ਲਾਗੇ। ਹਾਂਜੀ ਹਾਂਜੀ ਆ ਬਿਲਕੁਲ ਆ। ਉਹ ਜਿਹੜੀ ਜਗ੍ਹਾ ਹੈ ਨਾ ਫਜ਼ਲ ਵਾਲੀ, ਉਹ ਤੇ ਹੁਣ ਫੋਟ ਚੌੜੀ ਨਾਥੋ ਦਾ ਵੱਡਾ ਪੁੱਤਰ ਦੇ ਦਿਆਲ। ਮੈਨੂੰ ਸਮਝ ਲੱਗ ਗਈ ਹੈ ਸਾਰੀ ਇਹ, ਲੇਕਿਨ ਮੇਰੀ ਪੈਦਾਸ਼ ਵੀ ਬਾਅਦ ਦੀ ਆ। ਸਾਡੇ ਅਸੀਂ ਉੱਠ ਕੇ ਆ ਗਏ, ਤੁਸੀਂ ਮਗਰੋਂ ਜੰਮ ਪਏ। ਬਾਬੇ ਅੱਛਾ ਬਾਬਾ ਜੀ ਕੀ ਨਾਂ ਇਹਨਾਂ ਦਾ? ਨਾਂ ਦੱਸੋ। ਮਾਸਟਰ ਮੁਹੰਮਦ ਸਦੀਕ। ਉੱਚੀ ਬੋਲਣਾ। ਮਾਸਟਰ ਮੁਹੰਮਦ ਸਦੀਕ। ਜਾਨੇ ਮਾਰ ਦੋ ਸੁਣਾ।
ਉਹ ਜਾਨ ਮੁਹੰਮਦ ਦਾ ਬੇਟਾ ਇਹ ਤੁਹਾਡਾ ਹਾਂ ਮੇਰੀ ਪਛਾਣ ਮੈਂ ਹਾਂਜੀ ਮੇਰੀ ਪਛਾਣ ਚ ਨਹੀਂ ਆਉਂਦੇ ਤੁਸੀਂ ਆਪਣੇ ਵਾਲਾ ਦੱਸੋ ਮੈਂ ਦੱਸਣਾ ਇਹ ਜਨਾਬ ਦੋ ਭਰਾ ਸੀ, ਇੱਕ ਜਾਨਾ ਤੇ ਇੱਕ ਤਾਜ ਮਹਿਰ। ਆਈਏ ਸਮਝ? ਰਾਈਆਂ ਦੇ ਅਰਾਈ ਰਾਈਆਂ ਜੋ ਹਾਂਜੀ ਹਾਂਜੀ, ਉਹਨਾਂ ਦਾ ਬੇਟਾ ਇੱਕ ਮਨੀਰ ਸੀ। ਜਾਣ ਗਏ ਹਾਂਜੀ ਰਾਈਆਂ ਜੋ ਅਰਾਈਆਂ ਦੇ ਵਿੱਚੋਂ ਉਹਨਾਂ ਦੇ ਬੇਟੇ ਸੀ ਦੋ, ਯਾਨੀ ਜਾਨ ਮੁਹੰਮਦ ਦੇ ਦੋ ਬੇਟੇ, ਇੱਕ ਦਾ ਨਾਮ ਸਦੀਕ ਛੋਟਾ ਸੀ ਤੇ ਇੱਕ ਦਾ ਨਾਮ ਮਨੀਰ ਸੀ। ਇਹ ਜਾਣ ਵੀ ਸਾਡੇ ਪਿੰਡ ਮੇਰੇ ਪਿੰਡ ਮੈਂ ਸਾਡੇ ਪਿੰਡ ਭੇੜੀ ਆਹੋ ਜਾਣ ਵੀ ਦੋ ਸਨ ਇੱਕ ਸਾਡਾ ਇੱਕ ਜਾਨ ਸੀ ਨਾ ਮਹਿਰ ਇਬਰਾਹਿਮ ਦਾ ਭਰਾ। ਭੱਟ ਨੇ ਗੋਲੀ ਚਲਾਈ ਸੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇੰਜੀ ਗੱਲ ਆ। ਇੱਕ ਸੀ ਜਾਨ ਇਬਰਾਹਿਮ ਦਾ ਭਰਾ। ਜਿਹਨੇ ਇਹ ਗੋਲੀਆਂ ਲੱਗੀਆਂ ਸੀ ਬਾਹਰ ਤੋਂ ਉਹ ਕਿਹਦੇ ਲੱਗੀ ਭਲਾ? ਗੋਲੀ ਮੇਰਾ ਖਿਆਲ ਹੈ ਕਿਹਦੇ ਲੱਗੀ? ਉਹ ਸ਼ਫੀ ਬੋਲੇ ਨੇ ਮਾਰੀ ਬਰੀ ਹਾਂ ਬੋਲੇ ਨਾ ਬਰਸ਼ੀ ਮਾਰੀ ਸੀ ਪੱਕ ਦੇ। ਆ ਪਤਾ ਤੁਹਾਨੂੰ? ਉਹ ਬੋਲਾ ਸੈਨ ਦਾ ਭਰਾ ਸੀ। ਇਹਦਾ ਨਹੀਂ ਪਤਾ, ਪਰ ਜਦੋਂ ਗੋਲੀ ਚਲੀ ਹੈ ਨਾ ਹਾਂਜੀ ਜਦੋਂ ਗੋਲੀ ਚਲੀ ਹੈ ਇਹਨੂੰ ਅੰਦਰੋਂ ਫੜਾਇਆ ਸੀ ਉਦੋਂ ਹੀ ਮੈਨੂੰ ਯਾਦ ਹੈ। ਅੱਛਾ ਅੱਛਾ, ਉਹ ਤੇ ਫਿਰ ਬਾਅਦ ਦੀ ਗੱਲ ਹੈ ਅਗਲੇ ਨਾਮ ਇੱਕ ਜਦੋਂ ਜੇਲ੍ਹ ਵੱਢ ਕੇ ਆਇਆ। ਸਰਦਾਰ ਆਇਆ ਸੀ, ਇੱਕ ਪਠਾਨ ਆਇਆ ਸੀ। ਹਾਂਜੀ ਹਾਂਜੀ ਉਹ ਇਸ ਮਕਾਨ ਦੀ ਗੱਲ ਆ ਜਿਹੜੀ ਆ ਬਾਹਰ ਪਹਿਲੇ ਉਹਦੀ ਸੁਣ ਲੈਗਾ ਸੈਨ ਦੇ ਮਕਾਨ ਦੀ ਗੱਲ ਆ ਇਹ। ਚੱਲ ਸਿੰਘ ਹੁੰਦਾ ਸੀ ਉਦੋਂ। ਹਾਂਜੀ ਹਾਂਜੀ ਦੁਰਗਾ ਬਾਮਨ ਨਹੀਂ ਹੁੰਦਾ ਹੱਟੀ ਵਾਲਾ। ਆ ਸੁਣਿਆ ਉਹ ਗੱਲ ਸੁਣਿਆ। ਗਲੀ ਚਾਹੀਦਾ ਹੀ ਮਕਾਨ 'ਚ ਗੋਲੀ ਚਲੀ ਤੇ ਅੱਛਾ 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 ਹਾਂਜੀ ਇਹਦੇ ਮੂਹਰੇ ਅੱਗੇ ਉਸਤਾਦ ਇਬਰਾਹਿਮ ਦਾ ਜਿਹੜਾ ਘਰ ਸੀ ਉਹਨਾਂ ਦੇ ਅੱਗੇ ਚੱਪੜ ਨਹੀਂ ਸੀ ਇਹਨਾਂ ਦੇ। ਹਾਂ ਬਿਲਕੁਲ ਬਿਲਕੁਲ ਜੀ, ਬਾੜੀ ਹੁੰਦੀ ਰਹੀ ਆ। ਹਾਂਜੀ ਬਿਲਕੁਲ ਆ। ਇੱਕ ਜਾਨ ਰਾਈ ਉਹ ਹੁੰਦੇ ਸੀ ਜਿਹੜੇ ਮਾਸ਼ੀਆਂ ਦੇ ਘਰ ਵਾਲੇ ਸੀ ਖੂਹ। ਨਹੀਂ ਉਹ ਤੇ ਪਰਲੀ ਸਾਈਡ ਸੀ ਨਾ, ਇਹ ਜਿਹੜੀ ਇੱਧਰ ਬਾਜ਼ਾਰ ਦੇ ਵਿੱਚ ਸੀ ਨਾ, ਜਿੱਥੇ ਖੂਹ ਸੀ ਬਾਜ਼ਾਰ ਦੇ ਵਿੱਚ। ਹਾਂਜੀ ਇਹ ਜਾਨ ਰਾਈ ਦਾ ਰਿਸ਼ਤਾ ਵੀ ਬਾਪੂ ਨੇ ਹੀ ਕਰਾਇਆ ਦਾ ਉਧਰ ਹੀ ਮੇਰੇ ਮਾਮੇ ਵਾਲੇ ਪਾਸੇ। ਅੱਛਾ ਕਿਹੜੇ ਪਿੰਡ? ਸ਼ਕਰਗੜ੍ਹ ਦੇ ਨਾਲ ਹੀ ਸੀ ਪਿੰਡ ਬਸਰਾ ਜਾਲਾ। ਮੇਰੇ ਮਾਮੇ ਦੇ ਬਸਰੇ ਜਾਲੇ ਇਹ ਵਗਰੇ ਪੰਜ ਗਰਾਂ ਸੀ। ਨਹੀਂ ਨਹੀਂ ਬਸਰਾ ਜਾਲਾ ਸੀ, ਬਸਰਾ ਜਾਲਾ। ਹਾਂ ਇੰਜੀ ਗੱਲ ਆ। ਬੜੀ ਮੈਮਰੀ ਬਾਬੇ ਦੀ। ਜਿੰਨੀ ਕੋ ਹੋਸ਼ ਹੈਗੀ ਉਨੀ ਕੋ ਗੱਲ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ। ਹਾਂ ਠੀਕ ਹੈ। ਅੱਛਾ ਹੁਣ ਤੁਸੀਂ ਮੈਨੂੰ ਇਹ ਸੁਣਾਓ, ਹਾਂ ਉਸਤਾਦ ਇਬਰਾਹਿਮ ਦਾ ਲੜਕਾ ਮਸਤ ਹਾਂਜੀ ਉਹਦੀ ਵੀ ਤੁਹਾਨੂੰ ਗੱਲ ਸੁਣਾਉਂਦੇ ਆ। ਉਹ ਲਿਖਿਆ ਸੀ ਜਦੋਂ ਪੰਡਵਾਰਾਂ ਨੂੰ ਬੁਲਾਤਾ ਸੀ। ਪਹਿਲੇ ਸੁਣ ਲਓ ਗੱਲ। ਹਾਂਜੀ ਇਹ ਜਿਹੜੇ ਸੀ ਨਾ ਜੀ ਮਸਤ ਮਨੀਰ ਸਾਹਿਬ, ਇਹ ਤਾਂ ਤੁਹਾਨੂੰ ਪਤਾ ਕਿ 12 ਸਾਲ ਖਮੋਸ਼ ਰਹੇ ਸੀ ਤੇ ਸਾਈਂ ਲੋਕ ਤੇ ਅੱਲਾ ਦੇ ਬੰਦੇ ਸੀ ਉਹ। ਇਹ ਨਹੀਂ ਹਾਂਜੀ ਉਹਨਾਂ ਉਹ ਜਿਹੜਾ ਜਦੋਂ ਪਾਕਿਸਤਾਨੀ ਦੋਸਤਾਂ ਬਣ ਗਿਆ। ਹਾਂਜੀ ਹਾਂਜੀ ਮੈਂ ਹੁਣ ਤੁਹਾਨੂੰ ਮਸਤ ਸਾਹਿਬ ਦੀ ਗੱਲ ਸੁਣਾ ਦਿਆਂ। ਆਂਦੀ ਪਈ ਆਵਾਜ਼? ਅੱਛਾ ਮਸਤ ਸਾਹਿਬ ਦੇ ਜਿਹੜੇ ਬਾਪ ਸੀ ਨਾ ਜੀ, ਉਹਨਾਂ ਦਾ ਨਾਂ ਸੀ ਇਬਰਾਹਿਮ। ਮੇਰਾ ਖਿਆਲ ਉਹਨਾਂ ਕੋਲ ਪੜ੍ਹੇ ਦੇ ਵੀ ਆਓ ਤੁਸੀਂ, ਉਸਤਾਦ ਇਬਰਾਹਿਮ। ਹਾਂਜੀ ਇਬਰਾਹਿਮ ਤੇ ਉਹਨਾਂ ਦੇ ਅੱਗੇ ਬੇਟੇ ਸੀ 3। ਸਾਡੇ ਬਜ਼ੁਰਗ ਸੀ ਪੜ੍ਹੇ ਦੇ ਬਾਪੂ ਹੋਰੀ ਉਹਨਾਂ ਕੋਲੋਂ। ਅੱਛਾ ਇਹਨਾਂ ਦੇ ਅੱਛਾ ਅੱਗੇ ਮਸਤ ਹੋਰੀ 3 ਭਰਾ ਸੀ। ਇੱਕ ਦਾ ਨਾਂ ਰਸ਼ੀਦ ਸੀ ਤੇ ਇੱਕ ਦਾ ਨਾਂ ਨਜ਼ੀਰ ਸੀ ਤੇ ਇੱਕ ਦਾ ਨਾਮ ਮਨੀਰ ਸੀ। ਹੁਣ ਜਿਹੜੇ ਮਨੀਰ ਆ ਉਹਨਾਂ ਨੂੰ ਮਸਤ ਸਾਹਿਬ ਕਹਿੰਦੇ ਸੀ। ਉਹਨਾਂ ਦੇ ਅੱਗੇ ਬੇਟੇ ਨੇ 5 ਆ ਜਾਂ ਮੇਰਾ ਖਿਆਲ 6 ਨੇ। ਅੱਗੇ ਉਹਨਾਂ ਦੀ ਜਿਹੜੀ ਔਲਾਦ ਹੈ ਨਾ ਮਾਸ਼ਾਅੱਲਾ ਕਰਨਲ ਨੇ ਉਸ ਵੇਲੇ, ਇਸ ਵੇਲੇ ਕਰਨਲ ਮੇਜਰ ਕਰਨਲ ਨੇ ਇਸ ਵੇਲੇ ਸੀਟਾਂ ਦੇ ਉੱਪਰ ਇਸਲਾਮਾਬਾਦ ਨੇ ਤੇ ਇਸਲਾਮਾਬਾਦ ਚਲੇ ਗਏ ਨੇ ਇੱਥੋਂ। ਠੀਕ ਹੈ। ਹਾਂਜੀ ਤੇ ਹੁਣ ਜਿਹੜਾ ਤੁਸੀਂ ਬਾਬੇ ਮੰਗੂ ਦਾ ਨਾਂ ਲਿਆ ਨਾ, ਉਹਨਾਂ ਦਾ ਪੋਤਾ ਮੈਂ। ਅੱਗੇ ਮੇਰੇ ਬੇਟੇ ਮਾਸ਼ਾਅੱਲਾ 9 ਹੈ। ਬਿੱਲੂ ਤੋਂ ਛੋਟਾ ਬਿੱਲੂ ਇਹ ਸਾਡਾ ਹਾਣੀ ਜਾਣੀ। ਬਿੱਲੂ ਕਿਹੜਾ? ਫੱਤੇ ਦਾ ਵੱਡਾ ਮੁੰਡਾ ਕੀ ਨਾਂ ਬਿੱਲੂ ਸੀ ਉਹਦਾ, ਹੋਰ ਕੀ ਬਸ਼ੀਰ ਮੌਲਾ ਨਹੀਂ ਉਹ ਰੱਖਾ ਸੀ। ਇੱਕ ਰੱਖਾ ਸੀ, ਇੱਕ ਬਸ਼ੀਰ ਉਹਦੇ ਫਤਿਹ ਦੇ ਮੁੰਡੇ ਸੀ ਨਾ, ਉਹ ਚਾਚੇ ਫਤਿਹ ਦੇ ਮੁੰਡੇ ਸੀ। ਵੱਡੇ ਤਰ੍ਹਾਂ ਦੇ ਲਾਗੇ ਟੂਟਾ
ਵਾਲਾ ਖੂਹ ਜਿਹੜਾ ਹੁੰਦਾ ਹੈ। ਹਾਂਜੀ ਉੱਥੇ ਹੁਣ ਮਸਜਿਦ ਬਣੀ ਦੀ ਆ ਤੇ ਬੜੀ ਆਲੀਸ਼ਾਨ ਮਸਜਿਦ ਬਣੀ ਦੀ ਆ। ਅੱਛਾ ਹਾਂਜੀ ਸਾਡਾ ਘਰ ਵੀ ਉਹੀ ਪਹਿਲੀ ਜਗ੍ਹਾ ਤੇ ਹੀ ਹੈ। ਤੇ ਜਿਹੜਾ ਸਾਡਾ ਤੁਸੀਂ ਪਹਿਲੇ ਜਿਹੜਾ ਸਾਡਾ ਤੁਸੀਂ ਪਲਾਈ ਵਾਲੇ ਬੰਨੇ ਹਾਂਜੀ ਉਹ ਉਹ ਕਬਰਸਤਾਨ ਦੇ ਇੱਕ ਪਰਲੀ ਸਾਈਡ ਤੇ ਤੇ ਇੱਕ ਦਰਮਿਆਨ ਦੇ ਵਿੱਚ, ਦੋਨੋਂ ਕਬਰਸਤਾਨਾਂ ਦੇ ਇੱਕ ਦਰਮਿਆਨ ਸੀ। ਹਾਂਜੀ ਉਹ ਖਤਮ ਹੋ ਗਏ ਨੇ ਲੇਕਿਨ ਅਜੇ ਵੀ ਨਿਸ਼ਾਨਦੇਹੀ ਹੈ ਉਹਨਾਂ ਦੀ। ਖੂਹ ਖਤਮ ਹੋ ਗਿਆ। ਆ ਖੂਹ ਜਿਹੜੇ ਬੰਦ ਕਰ ਛੜੇ ਦੇ ਨੇ, ਬਸ ਪੂਰ ਛੜੇ ਦੇ ਨੇ। ਦੱਸੋ ਮੇਰੀ ਫੱਟੀ ਲੱਗੀ ਦੀ ਤੁਹਾਡੀ। ਲੇਕਿਨ ਨਹੀਂ ਤੁਹਾਡੀ ਤਖਤੀ ਪੜ੍ਹਦੇ ਰਿਹਾ, ਹਾਂਜੀ ਤਖਤੀ ਲੱਗੀ ਸੀ ਖੂਹ ਦੇ ਵਿੱਚ, ਉਹ ਤੁਹਾਡੇ ਨਾਂ ਦੀ ਪੜ੍ਹਦੇ ਰਿਹਾ ਅਸੀਂ। ਸੂਬੇਦਾਰ ਪਤਾ ਨਹੀਂ ਕਿਹੜੇ ਸੀ। ਅੱਛਾ ਹਾਂ ਲੇਕਿਨ ਉਹ ਚ ਮਿੱਟੀ ਸ਼ੀਟੀ ਪਾ ਛੜੀ ਦੀ ਆ ਹੁਣ। ਇਹ ਬੰਦ ਕਿਉਂ ਉਹ ਬੰਦ ਕਿਉਂ ਕਰ ਦਿੱਤੇ ਗਵਰਨਮੈਂਟ ਨੇ? ਗੌਰਮੈਂਟ ਨੇ ਨਹੀਂ ਕੀਤੇ, ਆਵਾਮ ਨੇ ਕਰ ਛੜੇ ਕਿ ਹੁਣ ਬੰਬੀਆਂ ਲੱਗੇ ਦੀਆਂ ਉਹਨੀ ਜਗ੍ਹਾ, ਟਿਊਬਵੈਲ ਲੱਗੇ ਦੇ ਨੇ, ਮੋਟਰਾਂ ਲੱਗੇ ਦੀਆਂ। ਜਦੀਦ ਦੌਰ ਆ। ਉਹ ਫਿਰ ਡੰਗਰ ਸ਼ੰਗਰ ਇੱਕ ਦੋ ਵਾਰੀ ਖੂਹ 'ਚ ਪੈ ਗਏ ਨੇ ਜੋ ਫਿਰ। ਅੱਜ ਤੋਂ 3-4 ਸਾਲ ਪਹਿਲਾਂ ਨਾ ਇੱਕ ਮੂਵੀ ਆਈ ਸੀ ਬਣਾ ਕੇ ਤੇ ਆਈ ਸੀ ਤੁਹਾਡੇ ਪਾਕਿਸਤਾਨ ਚੋਂ ਕਿਸੇ ਨੇ, ਅੱਛਾ ਤੇ ਉੱਥੇ ਝੋਟਾ ਹੀ ਜੋੜਿਆ ਨਾ ਖੂਹ ਤੇ। ਨਹੀਂ ਉਹ ਦੂਸਰਾ ਖੂਹ ਸੀ ਉਹ ਪਰਲਾ, ਉਹ ਮਹਿਰ ਇਬਰਾਹਿਮ ਵਾਲਾ ਖੂਹ ਸੀ ਉਹ। ਉਹ ਹਲੇ ਵੀ ਹੈ। ਹਾਂਜੀ ਉਹ ਹੈ ਅਜੇ ਹੈ ਨੇ ਖੂਹ ਉਹ, ਲੇਕਿਨ ਸਾਰੇ ਪੂਰ ਛੜੇ ਦੇ ਨੇ ਖੂਹ ਜਿੰਨੇ ਵੀ ਆਏ ਨਾ ਜਿਹੜੇ ਉਹ ਸਾਡੇ ਉਦਾਂ ਦੇ ਹਾਂਜੀ ਬਾਸ਼ਾ ਉਦਾਂ ਹੀ ਕਾਲਜ ਤੇ ਨਿਕਲੇ, ਉਦਾਂ ਹੀ ਉੱਤੇ ਲੱਕੜ ਪਈ ਸੀ, ਉਦਾਂ ਹੀ ਹਾਲ ਬਗਨ ਇਹ ਕਦੋਂ ਦੀ ਗੱਲ ਹੈ? ਨਹੀਂ ਇਹ ਜ਼ਿਆਦਾ ਦੇਰ ਦੀ ਗੱਲ ਹੈ, ਇਹ ਝੋਟਾ ਜੋੜਾ ਵੱਧਾ ਹੀ ਗਿਆ। 10-12 ਸਾਲ। ਇਹ 10-12 ਜਾਂ 15 ਸਾਲ ਪਹਿਲੇ ਦੀ ਗੱਲ ਹੈ। 4 ਸਾਲ ਹੁਣ ਇਸ ਵੇਲੇ ਤਮਾਮ ਖੂਹ ਜਿਹੜੇ ਬੰਦ ਹੋਏ ਨੇ, ਉਹਨਾਂ ਦੀ ਜਗ੍ਹਾ ਅੱਗੇ ਮੋਟਰਾਂ ਲੱਗੀਆਂ ਨੇ। ਮੰਦਰ ਦੀ ਗੱਲ ਪੁੱਛੀ। ਹੋਰ ਗੱਲਬਾਤ ਸੁਣਾਓ ਕੋਈ ਪਾਕਿਸਤਾਨ ਦੀ। ਪਾਕਿਸਤਾਨ ਅੱਲਾ ਖੈਰ ਕਰੇ, ਠੀਕ ਠਾਕ ਹੈ, ਅੱਲਾ ਦਾ ਫਜ਼ਲ ਹੈ। ਹੁਣ ਇੱਥੇ ਅੱਛਾ ਮਾਸਟਰ ਉਹ ਕੀ ਕਰਨਾ ਉਹ ਗੁਰਦਾਵਰ ਜਿਹੜਾ ਇਹ ਪਟਵਾਰੀ ਕਰਮਦਾਸ। ਆਹੋ ਹਾਂਜੀ ਹਾਂਜੀ ਉਹਨਾਂ ਦੇ ਅੱਗੇ ਦੋ ਬੇਟੇ ਸੀ। ਕੋਲ ਲੈ ਕਰੋ। ਹਾਂਜੀ ਇੱਕ ਟਿੱਬੀ ਇੱਕ ਦਾ ਨਾਂ ਸੀ ਨਜ਼ੀਰ ਤੇ ਇੱਕ ਦਾ ਨਾਂ ਸੀ ਬਸ਼ੀਰ। ਬਸ਼ੀਰ ਉਹਨੂੰ ਟਿੱਬੀ ਆਖਦੇ ਤੇ ਕਰਦਾ ਸੀ ਥੋੜਾ ਹੀ ਗੜਬੀ ਕੀ ਜਿੰਨਾ ਹੀ। ਅੱਛਾ ਠੀਕ ਹੈ। ਸੇਨ ਦਾ ਜੱਫਾ ਹੈ। ਨਹੀਂ ਜੀ ਉਹ ਵੀ ਮਰ ਗਿਆ ਦਾ, ਬੜੇ ਹੀ ਦੇਰ ਦਾ ਮਰ ਗਿਆ ਦਾ ਜੱਫਾ। ਹਾਂਜੀ ਹਾਂ ਫੇਰ ਔਰ ਮੱਲੋ ਤੇਲੀ ਚੋਂ ਕੋਈ ਤਮਾਮ ਮਰ ਗਏ ਨੇ। ਹੁਣ ਤੁਸੀਂ ਯਾਦ ਹੀ ਬੜੀ ਦੇਰ ਬਾਅਦ ਕੀਤਾ, 75 ਸਾਲ ਬਾਅਦ 76 ਸਾਲ ਬਾਅਦ ਯਾਦ ਕੀਤਾ, ਕਿਤੇ ਤੁਸੀਂ 10-20 ਸਾਲ ਪਹਿਲੇ ਕਰ ਰਹੇ। ਦੱਸੋ ਤੁਹਾਡੇ ਹਾਂ ਦਾ ਚਵਿੰਡੇ ਟੁੱਟ ਗਿਆ ਉਹ ਹੈ ਉਹਨਾਂ ਨੂੰ ਦੱਸੋ। ਬੁੱਢਾ ਤੇਲੀ ਹੈ ਵੱਡੀ ਭੇੜੀ ਵਾਲਾ। ਨਾ ਜੀ ਉਹ ਵੀ ਮਰ ਗਿਆ ਦਾ, ਤਮਾਮ ਮਰ ਗਏ ਨੇ ਉਹ। ਨਾਨੇ ਦਾ ਦੱਸੋ ਨਾਨੇ ਦਾ। ਹਾਂ ਵਿੱਚੋਂ ਕੋਈ ਹੈ ਸ਼ਾਹ ਮੁਹੰਮਦ ਨੂੰ ਜਾਣਦੇ ਹੋ? ਉਹ ਗੱਲ ਕਿਉਂ ਹੈ? ਹਾਂ ਸ਼ਾਹ ਮੁਹੰਮਦ ਸੀ, ਭਲਵਾਨੀ ਵੀ ਕਰਦਾ ਸੀ। ਸ਼ਾਹ ਮੁਹੰਮਦ ਦੇ ਮਗਰੋਂ ਜੰਮੇ ਨੇ ਸਾਡੇ। ਮੈਂ ਤਾਂ ਭਲਵਾਨੀ ਦੇ ਸਿੱਖਦੇ ਸੀ, ਸਾਡੇ ਕੋਲ ਕਰਮਾ ਸਿੱਖਦਾ ਰਿਹਾ ਬਾਪੂ ਹੁਣਾਂ ਕੋਲ। ਅੱਛਾ ਮੁੰਡੇ ਤੇਲੀ ਦਾ ਮੁੰਡਾ ਜਿਹੜਾ ਕਰਮਾ ਸੀ ਚੰਗਾ ਜਵਾਨ ਸੀ। ਅੱਛਾ ਤੇ ਖੂਹ ਤੇ ਖਾੜਾ ਹੁੰਦਾ ਸੀ ਗੁੱਡਿਆਂ ਦਾ। ਅੱਛਾ ਹਾਲਟ ਜਿਹੜਾ ਨਾ ਸਾਡਾ ਪਾਸ ਤੁਹਾਡੇ ਪਹਾੜ ਵਾਲੇ ਪਾਸੇ। ਠੀਕ ਆ। ਤਾਂ ਹੁਣ ਕਣਕਾਂ ਪੱਕੀਆਂ ਨਹੀਂ ਅਜੇ। ਆਪ ਪਾਗੀਆਂ ਅੱਲਾ ਖੈਰ ਕਰਿਆ, ਵੀ ਚਾਂਦੇ ਦੀ ਇੱਕ ਕਸਰ ਹੈਗੀ ਆ। ਪਾਠ ਨਹੀਂ ਦਾ ਮੁੰਡਾ ਹੈ ਤਾਂ ਮਾਸਟਰ ਨਹੀਂ ਦਾ ਮੁੰਡਾ ਅੱਛਾ ਚਲੋ ਮਾਸਟਰ ਹਨੀਫ ਦਾ ਮੁੰਡਾ ਅਸ਼ਰਫ ਹਜੇ ਹੈ। ਉਹ ਨੇ ਹੋਇਆ ਇੱਧਰ ਉਹ ਪੜਦਾ ਹੁੰਦਾ ਹੈ ਸਾਡੇ। ਅਸ਼ਰਫ ਹਜੇ ਹੈ ਜਿੰਦਾ ਹਜੇ, ਲੇਕਿਨ ਉਹ ਚਲੇ ਗਏ ਤਾਂ ਡਸਕੇ ਵਾਲ। ਨਾ ਨਹੀਂ ਯਾਦ ਰਹੇ ਤੇ ਪਿੱਛੇ ਮਾਸਟਰ ਹਨੀਫ ਦਾ ਵੱਡਾ ਮੁੰਡਾ ਉਹ ਵੀ ਮਾਸਟਰ ਹੈ। 70 ਸਾਲ ਹੋ ਗਏ ਇੱਥੋਂ ਗਿਆ ਨੂੰ, ਇੰਨੇ ਨਾਂ ਯਾਦ ਰਹਿੰਦੇ ਨੇ। ਹਾਂਜੀ ਅੱਜ ਬੜੀ ਗੱਲ ਆ ਫਿਰ ਵੀ ਤੁਹਾਡੀ। ਗੁਆਂਢੀ ਦੇ ਤੁਹਾਡੇ ਨਾਂ ਯਾਦ ਨੇ। ਹਾਂ। ਤੁਸੀਂ ਗੁਆਂਢੀ ਸੀ, ਤੁਹਾਡੇ ਬਾਬਿਆਂ ਤੱਕ ਦੇ ਨਾਂ ਯਾਦ ਨੇ ਮੈਨੂੰ। ਹਾਂਜੀ ਬਿਲਕੁਲ ਆ। ਤੇ ਕਹਿੰਦੇ ਦੱਸੋ ਇੱਥੇ ਬੇੜੀ ਪਿੰਡ 'ਚ ਤੁਹਾਨੂੰ ਬੜਾ ਪਸੰਦ ਕੀਤਾ ਬੱਚੇ। ਹਾਂ ਬੜੇ ਵੈਸੇ ਬੱਚਿਆਂ ਨੇ ਤੁਹਾਨੂੰ ਵੀ ਬੜਾ ਹੀ ਯਾਦ ਕਰਦੇ ਨੇ, ਪਸੰਦ ਕੀਤਾ ਤੁਹਾਨੂੰ। ਕਹਿੰਦੇ ਕਿਤੇ ਆਓ ਅਸੀਂ ਦੇਖ ਲਈਏ ਆਪਣੇ ਪਹਿਲੇ ਚੌਧਰੀ। ਮੈਂ ਕੋਸ਼ਿਸ਼ ਤੇ ਪੂਰੀ ਕਰ ਰਿਹਾ।
ਅੱਛਾ। 7 ਸਾਲ 8 ਹੋ ਗਿਆ ਮੈਨੂੰ ਪਾਸਪੋਰਟ ਬਣਾਇਆ ਨੂੰ। ਅੱਛਾ ਵੀਜ਼ਾ ਨਹੀਂ ਲਾਉਂਦੀਆਂ ਸਰਕਾਰਾਂ। ਹਾਂ ਨਹੀਂ ਕਰਤਾਰਪੁਰ ਆ ਜਾਓ। ਕਰਤਾਰਪੁਰ ਆ ਜਾਓ ਫਿਰ। ਹਾਂਜੀ ਕਰਤਾਰਪੁਰ ਮੁਲਾਕਾਤ ਕਰ ਲਿਓ। ਸਿੱਧੇ ਟਾਪਾ ਵੀ ਹੈ। ਆਹੋ ਸਿੱਧੇ ਟਾਪਾ ਆਇਓ। ਜਿਹੜੀ ਲక్ష్మణ ਰੇਖਾ ਇਹਨੇ ਨੇ ਟੱਪਣ ਦਿੰਦੇ। ਬਾਬਾ ਬੁਲਾਈਏ ਆ ਮੇਰੇ ਤੇ ਲਾਗੇ ਜਿਹੜੇ ਮੇਰੇ ਲਾਗੇ ਬੈਠੇ ਨਾ ਅੱਛਾ ਐ ਜਨਾਬੇ ਵਾਲੀ ਹਾਂਜੀ ਆ ਜਿਹੜੇ ਮੇਰੇ ਕੋਲ ਬੈਠੇ ਨਾ ਬੰਦੇ ਅੱਛਾ ਇਹ ਮੇਰੇ ਕੋਲ ਕੰਬਾਈਨ ਹੈ। ਕੰਬਾਈਨ ਦੇ ਆਪਰੇਟਰ ਨੇ। ਅੱਛਾ ਠੀਕ ਹੈ ਠੀਕ ਹੈ। ਮਹਾਰਾਜ ਦੀ ਬੜੀ ਕਿਰਪਾ ਹੈ ਉਸ ਉਹਨੂੰ ਚਲਾਉਣ ਵਾਲੇ ਮੈਂ ਬਾਬੇ ਸ਼ਾਹ ਜਮਾਲ ਦੀ ਜਗ੍ਹਾ ਇੱਥੇ ਮੇਰੇ ਪਿੰਡ ਮੈਂ ਜੋ ਆਇਆ ਇੱਥੇ ਉਹਨੂੰ ਮੰਨਣਾ ਤੇ ਉਹਨੇ ਹੀ ਦਿੱਤਾ ਸਭ ਕੁਝ। ਠੀਕ ਹੈ ਠੀਕ ਹੈ ਸਹੀ ਹੈ। ਮੇਰੇ ਵੱਡੇ ਕਾਕੇ ਦੀਆਂ 3 ਲੜਕੀਆਂ ਨੇ। ਤਿੰਨੇ ਡਾਕਟਰ ਨੇ MBBS। ਮਾਸ਼ਾਅੱਲਾ ਮਾਸ਼ਾਅੱਲਾ। ਛੋਟੇ ਦੀ ਲੜਕੀ ਨੂੰ ਹੁਣ ਐਡਮਿਸ਼ਨ ਮਿਲ ਗਿਆ ਗਵਰਨਮੈਂਟ ਕਾਲਜ ਦਾ ਮੈਡੀਕਲ ਦਾ। ਤੇ ਪਰਮਾਤਮਾ ਨੇ ਇੱਕ ਕਾਕਾ ਦਿੱਤਾ ਉਹ ਨਾ ਕੰਨੀ ਸੁਣਦਾ ਤੇ ਨਾ ਮੂੰਹ ਬੋਲਦਾ ਕਰੇ ਗੁੰਗਾ ਭਲਵਾਨ ਹੀ ਬਣਨਾ। ਅੱਲਾ ਦੇ ਕੰਮ ਨੇ। ਮਹਾਰਾਜ ਦੇ ਰੰਗ ਨੂੰ ਤੇ ਨਹੀਂ ਅਸੀਂ ਪਛਾਣ ਸਕਦੇ। ਬਿਲਕੁਲ ਬਿਲਕੁਲ ਉਹ ਪਤਾ ਨਹੀਂ ਕਿਹੜੇ ਰੰਗਾਂ 'ਚ ਰਾਜੀ ਹੈ। ਹਾਂਜੀ ਹਾਂਜੀ ਬਿਲਕੁਲ। ਮੈਂ ਗੱਲ ਇਹ ਕਰ ਰਿਹਾ ਕਿ ਜਿਹੜਾ ਪ੍ਰਾਇਮਰੀ ਸਕੂਲ ਤੁਸੀਂ ਉਦੋਂ ਬਣਵਾ ਕੇ ਗਏ ਸੀ ਨਾ, ਹਾਂਜੀ ਜਿਹੜਾ ਪ੍ਰਾਇਮਰੀ ਸਕੂਲ ਤੁਸੀਂ ਛੱਡ ਕੇ ਗਏ ਸੀ ਉਹ ਅਜੇ ਵੀ ਮੌਜੂਦ ਆ। ਅੱਛਾ ਤੇ ਉਸ ਤੋਂ ਬਾਅਦ ਨਗਰੀ ਚੋਂ ਕੇ ਲਾਇਆ ਰਾਈ ਬੋਰਡ ਦੇ ਸਲਾਮ ਹਾਈ ਸਕੂਲ। ਨਹੀਂ ਨਹੀਂ ਇਹ ਮੁਸਲਿਮ ਮਾਡਲ ਹਾਈ ਸਕੂਲ ਆ ਬੇੜੀ ਖੁਰਦ। ਇਹ ਪ੍ਰਾਇਮਰੀ ਸਕੂਲ ਸਲਾਮ ਹਾਈ ਸਕੂਲ। ਹਾਇਰ ਸੈਕੰਡਰੀ ਸਕੂਲ। ਸਲਾਮ ਹਾਈ ਸਕੂਲ ਮੈਂ ਕੱਤਰ ਚ ਪਿੰਡ ਆਇਆ। ਹਾਂਜੀ ਕੱਤਰ ਚ ਮੈਂ ਪਿੰਡ ਆਇਆ ਮੈਂ ਪੜ੍ਹ ਕੇ ਗਿਆ ਸਲਾਮ ਹਾਈ ਸਕੂਲ। ਉਹ ਕਮਰੇ 2 ਹੀ ਜਦੋਂ ਅਸੀਂ ਪੜ੍ਹਦੇ ਰਹੇ ਆਂ ਤੇ ਉਹ ਹੀ ਸਾਰਾ ਹੁਣ ਦਾ ਪਤਾ ਨਹੀਂ। ਉਹ ਬਿਲਡਿੰਗ ਨਹੀਂ ਹੁਣ ਤਾਂ ਬੜੀ ਆਲਾ ਬਿਲਡਿੰਗ ਬਣੀ ਦੀ ਆ। ਹਾਈ ਸਕੂਲ ਦੀ ਗੱਲ ਕਰਦੇ। ਤੇ ਹਾਈ ਸਕੂਲ ਦੀ ਵੀ ਕਾਫੀ ਬਿਲਡਿੰਗਾਂ ਬਣੀ ਦੀਆਂ ਨੇ ਹੁਣ। ਇਹ ਖੱਲ ਵੀ ਜਾਂਦੇ ਹੁੰਦੇ ਹੋ। ਆਹੋ ਖੱਲ ਵੀ ਜਾਂਦੇ ਆ। ਖੱਲ ਡਾਡੂ ਵਾਲਾ ਖੂਹ ਦੇਖਿਆ। ਡਾਡੂ ਵਾਲਾ ਖੂਹ ਬਾਬੇ ਕਾਦੇ ਵਾਲਾ। ਹਾਂਜੀ ਜੀ ਹਾਂ ਬਾਅਦ ਵਿੱਚ ਇਹਨੂੰ ਬਾਬਾ ਕਾਦਾ ਹੁੰਦਾ ਰਿਹਾ। ਉਹ ਬੰਦ ਅੰਬਾਂ ਦੇ ਬੂਟੇ ਲੱਗੇ ਦੇ ਸੀ। ਅੰਬਾਂ ਦੇ ਬੂਟੇ ਦੇ ਥੱਲੇ ਡਾਣੇ ਲੱਗੇ ਦੇ ਹੁਣ ਪਤਾ। ਉਹ ਹੁਣ ਵੱਡੇ ਬੂਟੇ ਕਹਿੰਦੇ ਨੇ ਹੁਣ। ਝਮਕਰੀਆਂ ਤੇ ਖੁਦ ਬਣਾਇਆ ਦਾ ਖੂਹ ਇਹ ਬਾਬੇ ਕਾਦੇ ਵਾਲਾ ਤੇ ਨਾਲ ਇਹ ਲੰਬੜ ਵਾਲਾ ਖੂਹ। ਥੋੜੇ ਸਟੇਜ ਨਾਲ ਗੱਲ ਕਰੇ ਕਰੋ। ਇਹ ਖੂਹ ਜਿਹੜੇ ਨਾ ਇੱਕ ਬਾਬੇ ਕਾਦੇ ਵਾਲਾ ਉਰਲੀ ਸਾਈਡ ਤੇ ਉਹ ਮੌਜੂਦ ਆ। ਇੱਕ ਜਿਹੜਾ ਵੱਡਾ ਖੂਹ ਸੀ ਨਾ ਉਹਦੇ ਨਾਲ ਹੀ ਅਗਲੀ ਸਾਈਡ ਤੇ ਉਹ ਪੂਰ ਛੜਿਆ ਵਾ। ਕੁਝ ਖੂਹ ਪੂਰ ਛੜੇ ਦੇ ਨੇ। ਬਾਬੇ ਡਾਡੂ ਵਾਲਾ ਖੂਹ ਉਹਨੂੰ ਕੋਈ ਬਾਬੇ ਕਾਦਾ ਕਹਿੰਦੇ ਨੇ। ਨਹੀਂ ਉਹਨੂੰ ਬਾਬਾ ਉਹ ਕਾਦੇ ਵਾਲਾ ਕਾਦੇ। ਹਾਂਜੀ ਤੁਸੀਂ ਹੁਣ ਵਾਲੀ ਗੱਲ ਨਹੀਂ ਕਰਨੀ ਉਹਨਾਂ ਦੇ ਟਾਈਮ ਵਾਲੀ ਗੱਲ ਕਰੋ। ਉਹ ਹੀ ਹੈ ਉਹ ਹੋਈ ਆ। ਤੇ ਫਿਰ ਉਹ ਖੂਹ ਬੰਦ ਹੋ ਗਏ ਨੇ। ਹੁਣ ਉਹਨਾਂ ਦੀ ਜਗ੍ਹਾ ਬੰਬੀਆਂ ਲੱਗੀ ਦੀਆਂ ਨੇ ਟਿਊਬਵੈਲ ਲੱਗੇ ਦੇ ਨੇ। ਐਨੀ ਗੱਲ ਕਰੋ ਚੁੱਪ ਕਰੋ। ਜਦੋਂ ਮੈਂ 71 ਦੀ ਲੜਾਈ 'ਚ ਗਿਆ ਤੇ ਉੱਥੇ ਉਦੋਂ ਮਜੀਬ ਇੰਜਣ ਨਹੀਂ ਲੱਗਾ। ਮਜੀਬ ਇੰਜਣ ਹਲੇ ਵੀ ਹੈ ਦੱਸ ਰਿਹਾ ਤੁਹਾਨੂੰ। 6 ਇੰਚ ਦੀ ਪਾਈਪ ਹੀ ਲੱਗੀ ਅੱਗੇ। ਹਾਂ ਉਹ ਅਜੇ ਵੀ ਹੈ ਉਹ ਪਰੇ ਨਾਲ ਪਿੱਛੇ ਵੀਡੀਓ ਸੈਂਡ ਕਰਨੇ ਆ। ਦੱਸੋ ਉਹ ਤੁਹਾਨੂੰ ਵੀਡੀਓ ਸੈਂਡ ਕਰ ਦਿਆਂਗੇ। ਉਹ ਹੈਗਾ ਅਜੇ ਵੀ। ਉਹ ਹੈਗਾ ਉਹ ਅਜੇ ਵੀ ਆ। ਹਾਂਜੀ ਮਿਸਤਰੀ ਚਰਾਗ ਦਾ ਨਾਂ ਲਿਆ ਸੀ ਟਰਪਈ ਵਾਲੇ ਦਾ। ਉਹ ਚਿਰਾਗ ਹਾਂ ਰਾਜਵਾੜਾ। ਚਿਰਾਗ ਰਾਜੜਾ। ਹਾਂ ਰਾਜੜਾ ਬਿਲਕੁਲ ਆ। ਉਹਨੂੰ ਹੋ ਗਿਆ ਕੋਈ 30-35। ਹੈ ਉਹਨਾਂ ਦੇ ਟੱਬਰ 'ਚ ਭਾਈ। ਉਹਦਾ ਬੇਟਾ ਇੱਕ ਹੈ ਉਹ ਵੀ ਮਿਸਤਰੀ ਆ। ਚਲੋ ਕਿਤੇ ਪੋਤਰੇ ਨਾਲ ਗੱਲ ਕਰਾ ਦਿਓ। ਸਾਡੇ ਖੂਹਾਂ ਦਾ ਕੰਮ ਮਕਾਨਾਂ ਦਾ ਕੰਮ ਸਾਰਾ ਚਿਰਾਗ ਨੇ ਕੀਤਾ ਹੈ ਜੀ। ਹਾਂਜੀ ਹਾਂਜੀ ਬਿਲਕੁਲ ਇੰਜੀ ਗੱਲ ਸੁਣੀ ਆ। ਤੇ ਚਿਰਾਗ ਤੇ ਜੀ ਫੌਤ ਹੋ ਗਿਆ ਦਾ। ਉਹਦਾ ਅੱਗੇ ਇੱਕ ਬੇਟਾ ਮੁਨੱਵਰ ਆ। ਉਹਦਾ ਬੇਟਾ ਮੁਨੱਵਰ ਆ ਤੇ ਉਹ ਸ਼ਕਰਗੜ੍ਹ ਚਲਾ ਗਿਆ ਦਾ। ਆਪਣੇ ਸ਼ੁਭ ਨਾਮ ਕੀ ਹੈ?
ਨਾਮ ਬਸ਼ੀਰ ਬਸ਼ੀਰ ਮੇਰਾ ਨਾਮ ਬਸ਼ੀਰ ਸ਼ੀਰ ਕਿਹੜੇ ਪਰਿਵਾਰ ਚੋਂ? ਰਾਈਆਂ ਜੋ ਮੈਂ ਬਰਾਦਰ ਹਾਂਜੀ ਮੈਂ ਰਾਈ 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 ਅੱਛਾ ਇਹ ਭਾਈ ਬਾਬੇ ਦਿੱਤ ਦਾ ਮੁੰਡਾ ਆ। ਨਹੀਂ 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 ਮੈਂ ਉਹਦਾ ਨਹੀਂ ਪੈਰ ਖਰਾਬ ਉਹ ਜੋ ਸਮਾਜ ਨਹੀਂ ਸਾਡਾ ਮਾਲ ਇੱਧਰ ਹੈ ਤੁਹਾਡਾ ਉੱਥੇ ਹੀ ਸੀ ਉਹ ਫਿਰ ਯਾਰ ਨਹੀਂ ਚੁੱਪ ਕਰ ਸਾਡਾ ਘਰ ਰਾਮ ਸਨਿਆਰੇ ਦੇ ਘਰ ਦੇ ਨਾਲ ਸੀ ਅੱਛਾ 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 ਰਹਿਮ ਤੇ ਸਹਿਣ ਦੇ ਘਰ ਤੇ ਮਸਜਿਦ ਕੋਲ ਉਹ ਸਾਂ ਤੇ ਰਹੀ ਨਾ ਤੇ ਉਹ ਰਾਮ ਦਾ ਘਰ ਤੇ ਪਰੇ ਹੈ ਇਹ ਪੱਕਾ ਮੂਰੇ ਉਹ ਸਾਰੇ ਬਰਾਮ ਦੇ ਲੱਗੇ ਉਸ ਗਲੀ ਚ ਪੱਕ ਪੱਕ ਉੱਥੇ ਘਰ ਸਾਰੇ ਇਕੱਠੇ ਰਾਮ ਪੱਕ ਸਾਰੇ ਇੱਕੋ ਜਗ੍ਹਾ ਹੈ ਸਾਡੇ ਘਰ ਦੇ ਨਾਲ ਅੱਛਾ ਚਲੋ ਠੀਕ ਠਾਕ ਕਿਨੂੰ ਮੇਰੇ ਫਾਦਰ ਸਾਹਿਬ ਨੂੰ ਜਾਣਦੇ ਸੀ ਕੀ ਪਤਾ ਕੀ ਨਾਂ ਤੁਹਾਡੇ ਵਾਲ ਦਾ ਉਹਦਾ ਚੌਧਰੀ ਨਾਥਵਾਲ ਨੇ ਨਹੀਂ ਤੇ ਉਹਦਾ ਰਘੁਨਾਥ ਸਿੰਘ ਸੀ ਤੇ ਤੁਹਾਡਾ ਖੂਹ ਕਿੱਥੇ ਸੀ ਖੂਹ ਇੱਕ ਤੇ ਸਾਡਾ ਸੀ ਖੱਲ ਅੱਛਾ ਤੇ ਇੱਕ ਪਲਾਈ ਵਾਲੇ ਪਾਸੇ ਕਬਰਸਤਾਨ ਟੱਪ ਕੇ ਉਹ ਪਰਾਈ ਦੇ ਥੱਲੇ ਜਾ ਕੇ ਜਿੱਥੇ ਪਾਣੀ ਚੌਲੇ ਨੂੰ ਡਾਂਦੇ ਹੁੰਦੇ ਸੀ ਮੇਲੂਆਂ ਘੇਲੂਆਂ ਗੁੱਜਰਾਂ ਦੇ ਪਾਣੀ ਪੀਣ ਠੀਕ ਹੈ ਉਹ ਤੇਰੀ ਨਿਸ਼ਾਨੀ ਠੀਕ ਹੈ ਉੱਥੇ ਉਹ ਆੜ ਕੱਢੀ ਦੀ ਇਸ ਮੱਖੀ ਤੋਂ ਉਹ ਉਧਰੋਂ ਮੇਲੂਆਂ ਘੋਲੂਆਂ ਦੇ ਗੁੱਜਰ ਪਾਣੀ ਉੱਥੇ ਡਾਂਦੇ ਰਹੇ ਆਣ ਕੇ ਮੋਰ ਕਰਾਇਆ ਸੀ 2 ਵਾਰੀ ਉਹਦੇ ਚ ਅਸੀਂ ਆਹੋ ਆਹੋ ਹੋਈ ਹੈ ਖੂਹ ਤੁਹਾਡਾ ਹੋਈ ਟਿੰਡਾਂ ਵਾਲਾ ਪਰ ਸਾਡਾ ਮਹੱਲਾ ਤੇ ਉਧਰ ਸੁਨਿਆਰਿਆਂ ਦੇ ਵਿੱਚ ਹੀ ਘਰ ਅੱਛਾ ਚਲੋ ਹੁਣ ਉਹ ਸੁਨਿਆਰਿਆਂ ਜੀ ਦੇ ਬਾਪੂ ਨੂੰ ਗਿਆ 12 ਪਿੰਡ ਜੱਗੀਆਂ ਦੇ ਜਾਣਦੇ ਤੇ ਤੁਸੀਂ ਨਹੀਂ ਜਾਣਦੇ ਹਾਂ ਜੱਗੀਆਂ ਉੱਤੋਂ ਚੰਦ ਕੋ ਵੀ ਨਹੀਂ ਜਾਣਦੇ ਤੁਹਾਡੀ ਬਰਾਦਰ ਜੱਗੀ ਹੈ ਨਾ ਉਤਮ ਉਹ ਨਹੀਂ ਜਾਣਦੇ ਉਤਮ ਕੁੱਤਿਆਂ ਵਾਲਾ ਆਹ ਕੁੱਤਿਆਂ ਵਾਲਾ ਨਹੀਂ ਚੰਦ ਮਸ਼ੀਨ ਕੋ ਗੁੱਤੇ ਬੋਲਦਾ ਰਾਮਚੰਦ ਬੇਈਮਾਨ ਆਟਾ ਤੋਲਦਾ ਆਹੋ ਮਸ਼ੀਨ ਲਾਈ ਦੀ ਉੱਥੇ ਬਾਰ ਉਹਨਾਂ ਲਾਈ ਦੀ ਸੀ ਨਾ ਆਹੋ ਲਾਈ ਦੀ ਮਸ਼ੀਨ ਲਾਈ ਦੀ ਤੇ ਬਾਹਰ ਲਿਆਂਦੀ ਆਹੋ ਲਿਆਂਦੀ ਰੇ ਬਾਹਰ ਮਸ਼ੀਨ ਲਾਈ ਦੀ ਉਹਨੇ ਤੇ ਪਾਕਿਸਤਾਨ ਬਣ ਗਿਆ ਹੁਣ ਪਤਾ ਲੱਗ ਗਿਆ ਪਤਾ ਮੈਂ ਲੱਗਾ ਦੱਸ ਮੈਂ ਪਛਾਣ ਲਿਆ ਤੁਹਾਨੂੰ ਦੱਸੋ ਮੈਂ ਵੀ ਜਾਣ ਲਿਆ ਅੱਛਾ ਮੈਂ ਕਿਹਾ ਮੈਂ ਪਛਾਣ ਲਿਆ ਤੁਹਾਨੂੰ ਹੋਰ ਕਿਹੜੇ ਸਾਹਿਬ ਨੇ ਲੱਗੇ ਹੋਰ ਬੜੇ ਨੇ ਇੱਥੇ ਮੁੰਡੇ ਇਕੱਠੇ ਹੋਏ ਨੇ ਮੁੰਡਿਆਂ ਨੂੰ ਕਹਿ ਲੱਗੇ ਨਹੀਂ ਆਓ ਮੋੜੇ ਲਾਗੇ ਆ ਜਾਓ ਬਈ ਅੱਗੇ ਨਾ ਆਓ ਇਹ ਜਿਹੜੇ ਹੁਣ ਮੁੰਡਿਆਂ ਦਾ ਤੁਹਾਨੂੰ ਤਾਰਫ ਕਰਵਾ ਰਿਹਾ ਨਾ ਜੀ ਸ਼ੂਗਰ ਦੇਖਦਾ ਸ਼ੂਗਰ ਤੇ ਮੀਰ ਦਾਤ ਇਹ ਮੰਗੂ ਦੇ ਘਰ ਲੱਗੇ ਮੇਰੇ ਹਾਂਜੀ ਹਾਂਜੀ ਬਿਲਕੁਲ ਇਹ ਉਹਨਾਂ ਦੇ ਪੋਤਰੇ ਨੇ ਸ਼ਾਦੇ ਦੇ ਭਤੀਜੇ ਆ ਸ਼ਾਦਾ ਤੇ ਨਜ਼ੀਰ ਅਮਲੀ ਅੱਛਾ ਹਾਂਜੀ ਹਾਂਜੀ ਇਹ ਇੱਕ ਗੱਲ ਸੁਣ ਲੈ ਮੇਰੀ ਹਾਂਜੀ ਸੁਣਦੇ ਹੋ ਹਾਂ ਸੁਣਦੇ ਪਿਆ ਸੁਣ ਰਹੇ ਆ ਜਿਹੜੇ ਬੰਦੇ ਨੇ ਚਿੱਟੀ ਤੇ ਸੁੱਕੀ ਹਾਂ ਉਹਦੇ ਤੋਂ ਸ਼ਰਾਫਤ ਨਜ਼ਰ ਆਉਂਦੀ ਹੈ ਠੀਕ ਹੈ ਜਿਹੜੇ ਬੰਦੇ ਨੇ ਭਗਵੀ ਹਾਂ ਚਵਾਦਤ ਨਜ਼ਰ ਆਉਂਦੀ ਹੈ ਠੀਕ ਹੈ ਜਿਹੜੇ ਬੰਦੇ ਨੇ ਅੱਜ ਕੱਲ ਨੀਤੀ ਤੇ ਖੱਟੀ ਉਹਦੇ ਚੋਂ ਸੌਰੀ ਸਿਆਸਤ ਨਜ਼ਰ ਆਉਂਦੀ ਹੈ ਜਿਹੜੇ ਮੇਰੇ ਵਰਗੀ ਬੰਦੇ ਨੇ ਤੇ ਜੋ ਸ਼ਹੀਦਾਂ ਦੀ ਸ਼ਹਾਦਤ ਨਜ਼ਰ ਆਉਂਦੀ ਹੈ ਠੀਕ ਹੈ ਸਾਨੂੰ ਮੇਰੀ ਜੇਲ੍ਹ ਯਾਤਰਾਬਾਦ ਹੈ ਤਾਂ ਇਹ ਰੰਗ ਬੱਤਾ ਠੀਕ ਹੈ ਮੇਰੇ ਬਾਪੂ ਜੀ ਦੇ ਚਿੱਟੀ ਬੰਦੇ ਸੀ ਹਾਂਜੀ ਅੱਜ ਵੀ ਮੈਂ ਉਹਨਾਂ ਦਾ ਇੱਥੇ ਬੁੱਤ ਬਣਾਇਆ ਦਾ ਤੁਹਾਨੂੰ ਸੰਗੇ ਮਰਮਰ ਦਾ ਉਹਨਾਂ ਦੀ ਫੋਟੋ ਭੇਜਣਾ ਠੀਕ ਹੈ ਬਜ਼ੁਰਗਾਂ ਦਾ ਬੜਾ ਨਾਂ ਹੈ ਔਰ ਅਸੀਂ ਵੀ ਉਹਨਾਂ ਦਾ ਨਾਂ ਉੱਚਾ ਰੱਖਿਆ ਥੱਲੇ ਨਹੀਂ ਆਉਂਦਾ ਮੈਂ 2 ਵਾਰੀ ਵਿਧਾਨ ਸਭਾ ਇਲੈਕਸ਼ਨ ਲੜਿਆ ਹਾਰ ਜਿੱਤ ਲੋਕਾਂ ਦੇ ਹੱਥ 'ਚ ਹੁੰਦੀ ਹੈ ਮੇਰੇ 'ਚ ਨਹੀਂ ਠੀਕ ਹੈ ਮੈਂ ਸਾਰੀ ਜ਼ਿੰਦਗੀ ਇੱਥੋਂ ਪਾਕਿਸਤਾਨ ਚੋਂ ਜਾ ਕੇ ਤੇ ਹਿੰਦੁਸਤਾਨ 'ਚ ਪੜ੍ਹਿਆ ਨਹੀਂ ਆ ਚੌਥੀ ਦੀ ਵਜ਼ੀਫਾ ਲਿਆ 8ਵੀਂ ਵਜ਼ੀਫਾ ਲਿਆ 10ਵੀਂ ਕੀਤੀ ਸੰਘਰਸ਼ ਕੀਤਾ ਲੜਿਆ ਲੋਕਾਂ ਦੀ ਖਾਤਰ ਲੜਿਆ ਸਹੀ ਹੈ 29 ਕੰਟਰੀ ਭੁੱਖ ਹੜਤਾਲ ਤੇ ਮਾਰਾ ਅੱਜ ਤੱਕ ਕਿਸੇ ਦੀ ਨਾ ਜਿਨਾਹ ਦੀ ਸੀ ਨਾ ਨਹਿਰੂ ਦੀ ਸੀ ਨਾ ਗਾਂਧੀ ਦੀ ਸੀ ਠੀਕ ਹੈ 29 ਦਿਨ ਦੀ ਭੁੱਖ ਹੜਤਾਲ ਤਿੰਨਾਂ ਮਿਲਾਂ
ਇਹਨਾਂ ਕੋਲੋਂ 35 ਕਰੋੜ ਰੁਪਈਆ ਕਿਸਾਨਾਂ ਦਾ ਸੀ ਜਿਹੜਾ ਦਵਾਇਆ ਮੈਂ ਗੰਨੇ ਦਾ। ਬੜੀ ਗੱਲ 5 ਹੈ। ਰੁਪਏ ਸੈਕੜਾ ਨਾਲ ਵਿਆਜ। ਠੀਕ ਹੈ, ਠੀਕ ਹੈ। ਤੇ ਤੁਸੀਂ ਆਪਣੀ ਕੋਈ ਜ਼ਿੰਮੇਵਾਰੀ ਦਾ ਕਾਗਜ਼ ਭੇਜੋ ਹਾਂ ਮੈਨੂੰ, ਤੇ ਮੈਂ ਤੁਹਾਡੇ ਦਰਸ਼ਨ ਕਰਾਂ ਪਿੰਡ ਆ ਕੇ। ਅੱਛਾ, ਦਿੰਨੇ ਆ। ਦੱਸੋ, ਅਸੀਂ ਕਰਾਂਗੇ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਹਾਂ। 75 ਹੋਣੀ ਹੈ। ਬਿਲਕੁਲ, ਹਾਂ ਬਿਲਕੁਲ ਕਰਾਂਗੇ ਕਿ 75 ਸਾਲ ਮੇਰੀ ਉਮਰ ਹੋ ਗਈ ਹੈ। ਠੀਕ ਹੈ ਗੱਲ ਮੈਨੂੰ 87 ਰੁਪਇਆ ਜੀ। ਇਹਦੀ ਆਪ ਹੀ ਚੁੱਕਾਂਗੇ। ਆਏ ਇਹ ਉਹਨੂੰ ਵਿਚਾਰਿਆ ਆਏਗਾ। ਅਸੀਂ ਜ਼ਿੰਮੇਵਾਰੀ ਚੁੱਕ ਲਾਂਗੇ ਤੁਹਾਡੀ। ਜ਼ਿੰਮੇਦਾਰੀ ਨੂੰ ਇੱਥੇ ਕੋਈ ਨਹੀਂ ਆਦਾ ਤੁਹਾਨੂੰ। ਮੈਂ ਲਓ ਕਰੋ ਗੱਲ। ਹਾਂਜੀ, अस्सलाम वालेकुम जी। ਹਾਂਜੀ, ਸਲਾਮ ਅਲੈਕਮ। ਵਾਲੇਕਮ ਸਲਾਮ। ਈਦ ਮੁਬਾਰਕ। ਜੀ ਖੈਰ ਮੁਬਾਰਕ ਜੀ, ਖੈਰ ਮੁਬਾਰਕ ਜੀ। ਅਸੀਂ ਇਨਸ਼ਾਅੱਲਾ ਜੀ ਪੂਰੀ ਕੋਸ਼ਿਸ਼ ਕਰਾਂਗੇ ਅੱਲਾ ਦੇ ਫਜ਼ਲ ਨਾਲ। ਅਸੀਂ ਬੜੇ ਖੁਸ਼ ਹਾਂ। ਅਸੀਂ ਤੁਹਾਡਾ ਜਦੋਂ ਇੰਟਰਵਿਊ ਸੁਣਿਆ ਜੀ, ਦੇਖਿਆ ਜੀ ਤੁਹਾਨੂੰ, ਤੇ ਬੜੀ ਖੁਸ਼ੀ ਹੋਈ ਹੈ। ਤੇ ਅਸੀਂ ਇਨਸ਼ਾਅੱਲਾ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਤੁਹਾਨੂੰ ਆਪਣੇ ਪਿੰਡ ਲਿਆਉਣ ਦੀ। ਕਾਲਾ ਡੁੱਲਾ ਨਾ ਜਿੱਥੇ ਮੈਂ ਕਹਿੰਦਾ ਬਾਬਾ ਚਿਰਗੜਨਾਥ ਜੀ। ਹਾਂਜੀ ਹਾਂਜੀ ਹਾਂਜੀ, ਹੈ ਅਜੇ ਵੀ ਹੈ ਜੀ। ਚਿਰਗੜਿਆ ਹੋਇਆ। ਚਿੜਕੜੇ ਵਾਲਾ ਸੀ, ਅਜੇ ਵੀ ਕਹਿੰਦੇ ਉਹਨੂੰ, ਅਜੇ ਵੀ ਹੈਗਾ ਜੰਗਲ 'ਚ। ਮੱਟੀ ਘਮਾਉਣ ਸਾਡੀ ਜ਼ਮੀਨ ਸੀ ਜਿਹੜੀਆਂ ਖਾਰੇ ਟੱਪੜੀ ਟੱਟੀ ਸੀ ਉੱਥੇ, ਤੇ ਉਹਨੂੰ ਅਸੀਂ ਬੰਜਰ ਕਦੀਮ ਲਗਾਉਂਦੇ ਰਹੇ। ਉਹ ਇੱਕ ਮਾਤਾ ਕਿੱਧਰ ਮਿਲੀ। ਤੇ ਬੜੀ ਜ਼ਿਆਦਤੀ ਹੋਈ ਹੈ ਜੀ। ਸੋ ਮਿਹਨਤ ਕੀਤੀ, ਲੜੇ ਆ। ਮਾਸ਼ਾਅੱਲਾ ਸੰਘਰਸ਼ ਕੀਤਾ, ਲੜੇ ਆ। ਮਾਸ਼ਾਅੱਲਾ ਮਾਸ਼ਾਅੱਲਾ। ਬਾਕੀ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਮੁਲਾਕਾਤ ਕਰੀਏ। ਜੀ ਜੀ, ਹਾਂਜੀ, ਅਸੀਂ ਅਸੀਂ ਇਨਸ਼ਾਅੱਲਾ ਪੂਰੀ ਕੋਸ਼ਿਸ਼। ਪਹਿਲੀ ਕਵਿਤਾ ਮੇਰੀ ਸਨ 52 ਦੀ ਹੈ, ਸੁਣਦੇ ਹੋ? ਜੀ ਜੀ ਬਿਲਕੁਲ ਸੁਣਦੇ ਨੇ। ਪਹਿਲੀ ਕਵਿਤਾ ਉੱਠ ਵੀਰ ਮਜ਼ਦੂਰ ਤੇ ਮਜ਼ਾਰਿਆ, ਚੌਧਰੀ ਦੇ ਲਾਰਿਆਂ ਨੇ ਤੈਨੂੰ ਮਾਰਿਆ। ਇਹ ਮੇਰੀ ਪਹਿਲੀ ਕਵਿਤਾ ਹੈ। ਚੌਧਰੀ ਕਹਿੰਦਾ ਜੇ ਤੂੰ ਸਾਡਾ ਕਹਿਣਾ ਨਹੀਂ ਮੰਨਿਆ, ਕੁੱਟ ਕੁੱਟ ਕੇ ਤੇਰਾ ਟੱਬਰ ਟੋਰ, ਸਵੇਰੇ ਬਿਸਤਰ ਕਰ ਦਿਆਂਗੇ ਪਿੰਡੋਂ ਕੋਲ। ਟੰਨਾ ਸੀ ਵੀ ਪੱਕਾ ਕੀਤਾ ਸੀ। ਟੰਨਾ ਕਹਿੰਦਾ ਗੱਲ ਸੁਣ ਚੌਧਰੀ, ਨਾ ਤੂੰ ਅੱਜ ਤੋਂ ਸਾਡਾ ਚਾਚਾ ਤੇ ਨਾ ਕੋਈ ਤੇਰਾ ਭਤੀਜਾ। ਉਹ ਪਿਆਈ ਦਾਣਿਆਂ ਦਾ ਬੋਲ ਹਿੱਸਾ ਦੇਣਾ ਹੀ ਤੀਜਾ। ਵਾਹ ਵਾਹ ਜੀ ਵਾਹ। ਤੇ ਬਾਬਾ ਜੀ, ਉਹ ਖੂਹ ਮਹਿਰਾ ਜਿਹੜਾ ਜੰਗਲ ਦੇ ਵਿੱਚ ਖੂਹ ਮਹਿਰਾ ਸੀ, ਜੰਗਲ ਦੇ ਵਿੱਚ ਜਿਹੜਾ ਖੂਹ ਹੈ ਅਜੇ ਵੀ ਹੈਗਾ ਉਹ, ਤੇ ਉਹ ਖੂਹ ਕਿਸ ਨਾਂ ਤੇ ਸੀ? ਮੈਰਾ ਨੇ ਜੀ ਜੀ, ਮੈਰਾ ਨੇ ਸੀ ਬੀਬੀ ਰੈਣ ਨੇ ਖੂਹੀ ਹੀ ਲਵਾਈ ਛੋਟੀ ਜਿਹੀ। ਹਾਂਜੀ ਹਾਂਜੀ, ਹਜੇ ਵੀ ਹੈਗੀ, ਬਿਲਕੁਲ ਹੈਗੀ ਹੈ, ਬਿਲਕੁਲ ਹੈਗੀ ਹੈ ਜੀ। ਉਹ ਢਾਹ ਆਇਆ ਉਹਦੇ ਨਾਲ ਦੀ ਢਾਹ ਨੇ ਨਾਲ ਲਾਈ ਦੇ। ਹਾਂ ਬਿਲਕੁਲ ਬਿਲਕੁਲ, ਹਜੇ ਵੀ ਹੈ, ਹਜੇ ਵੀ ਹੈ ਜੀ, ਹੁਣ ਵੀ ਹੈ। ਅਸੀਂ ਤੁਹਾਨੂੰ ਨਾ ਸਾਰਿਆਂ ਦੀਆਂ ਵੀਡੀਓ ਬਣਾ ਕੇ ਭੇਜਣੀਆਂ, ਤੁਹਾਡੀਆਂ ਯਾਦਾਂ ਇਨਸ਼ਾਅੱਲਾ ਤਾਜ਼ਾ ਕਰਨੀਆਂ ਅੱਲਾ ਦੇ ਫਜ਼ਲ ਨਾਲ। याद मुझको वो गुजरा हुआ जमाना, वो झाड़ियां चमन की वो मेरा आशियाना, वो कैद करने वाले, मैं पंछी हूँ बेजुबां तू छोड़ के तो ले। ਵਾਹ ਜੀ ਵਾਹ, ਬੜੀ ਗੱਲ ਹੈ ਜੀ। ਤੁਹਾਡੇ ਨਾਲ ਯਕੀਨ ਕਰੋ, ਤੁਹਾਡੇ ਨਾਲ ਗੱਲ ਕਰਕੇ, ਤੁਹਾਡੇ ਨਾਲ ਤੁਹਾਨੂੰ ਵੇਖ ਕੇ ਬੜੀ ਖੁਸ਼ੀ ਹੋਈ ਹੈ ਜੀ ਸਾਡੇ ਦਿਲ ਨੂੰ। ਮੈਨੂੰ ਸਾਰਾ ਹੀ ਭੇੜੀ ਨਜ਼ਰ ਆਉਂਦੀ ਆ। ਸਾਰਾ ਭੇੜੀ ਬੈਠਾ ਜੀ, ਇਹ ਸਾਰਾ ਹੀ ਭੇੜੀ ਬੈਠਾ ਜੀ, ਸਾਰਾ ਹੀ ਪੂਰਾ ਪਿੰਡ। ਮੈਂ ਬੈਕ ਕੈਮਰੇ ਦਿਖਾਣਾ ਜੀ ਤੁਹਾਨੂੰ। ਜੀ ਜੀ, ਮੈਂ ਬੈਕ ਕੈਮਰੇ ਦਿਖਾਣਾ, ਸਾਰਾ ਪਿੰਡ ਬੈਠਾ ਜੀ ਤਕਰੀਬਨ। ਤੇ ਪਿੰਡ ਦੇ ਬਜ਼ੁਰਗ ਸਾਰੇ, ਬੱਚੇ ਬੁੱਚੇ ਸਾਰੇ ਇਕੱਠੇ ਹੋਏ ਨੇ। ਦੱਸੋ ਆਖਰ ਜੀ ਗੱਲ ਕਰਨਾ ਚਾਹੁੰਦੇ ਨੇ, ਇਹ ਸਾਰੇ ਖੁਸ਼ ਹੋ ਰਹੇ ਨੇ ਤੁਹਾਨੂੰ ਵੇਖ ਕੇ ਜੀ। ਹਾਂਜੀ ਹਾਂਜੀ ਹਾਂਜੀ। ਆ ਸਾਡੀ ਸਕੂਲ ਦੇ ਨਾਲ ਹੀ ਬੈਠੇ ਆ। ਹਾਂਜੀ, ਪ੍ਰਾਇਮਰੀ ਤੇ ਨਾਲ ਪ੍ਰਾਇਮਰੀ ਸਕੂਲ ਭੇੜੀ ਦਾ ਜੀ, ਬਿਲਕੁਲ ਹੀ ਉੱਥੇ ਭੇੜੀ ਦੇ ਲੱਭੜਾਂ ਦੇ ਘਰ ਬੈਠੇ ਦੇ ਆ, ਹਾਂਜੀ ਨਵਾਬਾਂ ਦੇ ਬਾਬਾ ਦੇ। ਕੁਛ ਤਾਂ ਨਵਾਬ ਨਹੀਂ ਜਾਣਦਾ। ਸਕੂਲ ਦੀ ਬਿਲਡਿੰਗ ਦਿਖਾ ਦਿੰਦੇ ਆ ਜੀ, ਹੁਣੇ ਦਿਖਾ ਦਿੰਦੇ ਆ। ਬਾਈ ਫਿਰ ਚੱਲੇਗਾ ਵੀਡੀਓ ਸੈਂਡ ਕਰਨੇ ਆ। ਬੜੀ ਵੀਡੀਓ ਬਣਾ ਕੇ ਬਹੁਤ ਸਾਰੀ ਗੱਲ ਹਾਂਜੀ ਬਿਲਕੁਲ। ਇਹ ਸਪਾਂਸਰਸ਼ਿਪ ਤੇ ਕੋਈ ਫੀਸ ਬਿਲਕੁਲ ਜੀ, ਇਹ ਨਾ ਇੱਥੇ ਨੈਟਵਰਕ ਥੋੜਾ ਜਿਹਾ ਪ੍ਰੋਬਲਮ ਚੱਲਦਾ ਗਿਆ, ਤੇ ਅਸੀਂ ਤੁਹਾਨੂੰ ਨਾ ਹਰ ਚੀਜ਼ ਦੀ ਵੀਡੀਓ ਬਣਾ ਕੇ ਭੇਜਾਂਗੇ ਇਨਸ਼ਾਅੱਲਾ ਤਾਲਾ। ਸਕੂਲਾਂ ਦੀਆਂ ਵੀ ਭੇਜਣੇ ਆ, ਬੋੜਾਂ ਦੀਆਂ ਵੀ, ਬੋਰਡਾਂ ਦੀਆਂ ਵੀ ਭੇਜਾਂਗੇ, ਤੁਹਾਡੇ ਖੂਹਾਂ ਦੀ ਵੀ ਭੇਜਣੇ ਆ। ਖੂਹਾਂ ਦੀ ਵੀ ਕੋਸ਼ਿਸ਼ ਕਰਨੇ, ਸਾਰੇ ਖੂਹ ਲੱਭ ਕੇ ਤੁਹਾਨੂੰ ਭੇਜੀਏ, ਤੁਹਾਡੀਆਂ ਯਾਦਾਂ ਤਾਜ਼ਾ ਕਰੀਏ ਜੀ। ਤੇ ਇਨਸ਼ਾਅੱਲਾ ਤਾਲਾ ਹਰ ਚੀਜ਼
ਤੁਹਾਡਾ ਜਿਹੜਾ ਘਰ ਸੀ ਜਿਹੜਾ ਬਜ਼ੁਰਗਾਂ ਦਾ ਘਰ ਸੀ ਡਾਲੀ ਵਾਲਾ ਹਸਨ ਡਾਲੀ ਵਾਲੇ ਦੇ ਘਰ ਉਹਨਾਂ ਦੀ ਵੀ ਵੀਡੀਓ ਬਣਾ ਕੇ ਭੇਜਾਂਗੇ ਜੀ ਤੁਹਾਨੂੰ ਹੁਣ ਉਹ ਨਕਸ਼ੇ ਚੇਂਜ ਹੋ ਗਏ ਦੇ ਨਾ ਤੇ ਅਸੀਂ ਤੁਹਾਨੂੰ ਵੀਡੀਓ ਸਾਰੀ ਬਣਾ ਕੇ ਭੇਜਾਂਗੇ ਉਹ ਪਿੰਡ ਹੀ ਜਵਾਨਾ ਦੇ ਹੋਈ ਆ ਅਸੀਂ ਐਮਐਸਸੀ ਚ ਦੱਸ ਕੇ ਤੇ ਵੀਜ਼ਾ ਲਵਾ ਕੇ ਤੇ ਤੁਹਾਡੇ ਦਰਸ਼ਨ ਕਰੀਏ ਫਿਰ ਕੋਈ 2 ਦਿਨ ਤੁਹਾਡੇ ਵਿੱਚ ਰਵਾਂਗੇ ਜੀ ਜ਼ਰੂਰ ਇਨਸ਼ਾਅੱਲਾ ਜੀ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਆਪਣੀ ਜ਼ਿੰਮੇਵਾਰੀ ਦੇ ਨਾ ਹਾਂਜੀ ਜ਼ਿੰਮੇਵਾਰੀ ਚੁੱਕਾਂਗੇ ਇਨਸ਼ਾਅੱਲਾ ਤਾਲਾ ਤੁਹਾਡੀ ਨਹੀਂ ਇੱਥੇ ਕੁਝ ਨਹੀਂ ਆਦਾ ਉਹਨਾਂ ਕੋਈ ਅਸੀਂ ਵੀ ਉਸ ਦਿਨ ਤੁਹਾਨੂੰ ਫਿਰ ਸ਼ੇਰ ਸੁਣਾਵਾਂਗੇ अज़ल से थी महरूम ये दीदार अंक है मुद्दत से हुई है आज ये 4 अंक ਵਾਹ ਜੀ ਵਾਹ ਹਾਂਜੀ ਪੜ੍ਹਿਆ ਲਿਖਿਆ ਬੰਦਾ ਕਿਸੇ ਦਾ ਲਿਖਿਆ ਨਹੀਂ ਮੈਂ ਬੋਲਦਾ ਠੀਕ ਹੈ ਵਾਹ ਜੀ ਵਾਹ ਇਹ ਚੋਰੀ ਹੈ ਕਿਸੇ ਦਾ ਲਿਖਿਆ ਨਹੀਂ ਬੋਲਣਾ ਮੈਂ ਆਪਣਾ ਜੋ ਲਿਖਿਆ ਉਹਨੂੰ ਮੈਂ ਸਹੀ ਹੈ ਸਹੀ ਹੈ ਹਾਂ ਦੱਸੋ ਕ੍ਰਿਕਟਰ ਸਿੱਧੂ ਨੂੰ ਸਾਡਾ ਸਲਾਮ ਦਿਓ ਹਾਂਜੀ ਠੀਕ ਹੈ ਬਸ ਠੀਕ ਹੈ ਮੇਰਾ ਤਾਂ ਖਿਆਲ ਹੈ ਕਿ ਤੁਹਾਡੇ ਘਰ ਦੀ ਕੋਈ ਵੀਡੀਓ ਨਾ ਹੀ ਉੱਥੇ ਚਲੀਏ ਤੁਹਾਨੂੰ ਤੁਹਾਡੇ ਘਰ ਵੀਡੀਓ ਫਿਰ ਕੇ ਤੁਹਾਨੂੰ ਬਣਾ ਦਈਏ ਤੁਸੀਂ ਗੱਲ ਕਰ ਲਓ ਗੱਲ ਕੋਈ ਹੈ ਵੀ ਉਹ ਗੱਲ ਜਿਹੜੀ ਕੋਈ ਕਰਨੀ ਆ ਉਹ ਕਰ ਲਓ ਫਿਰ ਤੁਹਾਨੂੰ ਵੀਡੀਓ ਦਿਖਾਉਂਦੇ ਹਾਂ ਅਸੀਂ ਤੁਹਾਡੇ ਖੂਹਾਂ ਦੀ ਘਰਾਂ ਦੇ ਕੋਈ ਹੋਰ ਕੋਈ ਗੱਲ ਪੁੱਛ ਲਵੋ ਕਰ ਦਿੰਦੇ ਹਾਂ ਕਿਸੇ ਸਾਹ ਨੰਬਰ ਤੁਹਾਨੂੰ ਟ੍ਰਾਂਸਫਰ ਕਰ ਦਿੰਦੇ ਤੁਸੀਂ ਗੱਲ ਕਰਦੇ